ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਜੀ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 6 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਮੈਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ 477-2500 ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕਾਲ ਅਟਰਨੀ, ਜੇ ਟਿਰਕਿਆਣਾ 415-900-500 ਤੇ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਨੀਵਰਸਿਟੀ ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨੇਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ ਐਲੇ, ਗੁਰਮੇਲ ਗੋਬ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡੇ ਸਕਦੇ ਨੇ। ਕਾਲ ਕਰੋ 8888889914 888 888 9914। ਇਹਨਾਂ ਸਾਰਿਆਂ ਦਾ ਤੁਸੀਂ ਵੀ ਇਸ ਪ੍ਰੋਗਰਾਮ ਕਰਨਾ ਹੋਵੇ 722 76 98 ਦੇ ਉੱਤੇ ਜੀ ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅਪਡੇਟ ਅਮਰੀਕਾ ਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰਿਆ, ਤੁਹਾਡੇ ਉੱਤੇ ਕਿਹੜੀਆਂ ਖਬਰਾਂ ਅਸਰ ਕਰਨਗੀਆਂ, ਕਿਹੜੇ ਪ੍ਰੋਗਰਾਮਸ, ਉਹ ਸਾਰਾ ਕੁਝ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸੋ ਵੱਧ ਤੋਂ ਵੱਧ ਬੇਨਤੀ ਆ, ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਕਿਹਾ ਕਰੋ ਵੀ 16 ਦੇ 16 ਸਾਡੇ FM ਰੇਡੀਓ ਸਟੇਸ਼ਨਸ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ ਆਲ ਓਵਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਨ ਦੇ ਰਾਹੀਂ ਜੀ ਦੁਨੀਆ 'ਚ ਤੁਸੀਂ ਸੁਣ ਸਕਦੇ ਹੋ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੀਤਾ ਆ ਵੀ ਉਹਨਾਂ ਨੇ ਫੀਫਾ ਨੂੰ ਰਿਵਿਊ ਕਰਨ ਜਿਹੜਾ ਬੈਲੋਗਨ ਦਾ ਰੈੱਡ ਕਾਰਡ ਆ ਉਹ ਕਿਹਾ ਸੀ ਤੇ ਹੁਣ ਉਹਨੂੰ ਜਿਹੜੀ ਦੇ ਦਿੱਤੀ ਗਈ ਹੈਗੀ ਆ। ਟਰੰਪ ਉਹਨਾਂ ਨੇ ਕਿਹਾ ਵੀ ਮੈਂ ਫੀਫਾ ਦੇ ਪ੍ਰੈਜ਼ੀਡੈਂਟ ਜਿਆਨੀ ਇਨਫੈਂਟੀਨੋ ਨੂੰ ਜਿਹੜਾ ਮੈਨਸ ਦਾ ਨੈਸ਼ਨਲ ਟੀਮ ਦਾ ਸਟ੍ਰਾਈਕਰ ਹੈਗਾ ਆ ਫਲੋਰਨ, ਉਸ ਨੇ ਜਿਹੜਾ ਮੈਚ ਖੇਲਿਆ ਸੀਗਾ ਰਾਊਂਡ ਆਫ 32 ਤੇ ਵਰਲਡ ਕੱਪ 'ਚ ਤੇ ਉਹਦੇ ਵਿੱਚ ਉਹਨੂੰ ਜਿਹੜਾ ਰੈੱਡ ਕਾਰਡ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਫੀਫਾ ਨੇ ਹੁਣ ਅਸੀਂ ਆਰਟੀਕਲ 27 FDC ਆਟੋਮੈਟਿਕ ਉਹਦੀ ਸਸਪੈਂਸ਼ਨ ਕੀਤੀ ਗਈ ਸੀ ਦੀ ਫੈਲੋਰਿਨ ਦੀ, ਉਸ ਨੂੰ 1 ਸਾਲਾਂ ਲਈ ਪ੍ਰੋਬੇਸ਼ਨ ਦੇ ਦਿੱਤੀ ਹੈਗੀ ਆ। ਤੇ ਟਰੰਪ ਹੁਣੀ ਤਾਂ ਇਹ ਕਹਿ ਰਿਹਾ ਵੀ ਮੈਂ ਸਿਰਫ ਰਿਵਿਊ ਲੈ ਕੇ ਆਇਆ ਸੀ। ਸੋ ਇਹਦਾ ਮਤਲਬ ਇਹ ਵਰਸ਼ਾ ਉਹ ਪਈ ਹੈਗੀ ਆ। ਸੋ ਬੈਲਗੋਨ ਨੇ ਕਹਿੰਦੇ ਵੀ ਓਪਨਿੰਗ ਗੋਲ US ਦੇ ਲਈ ਜਿਹੜਾ 45ਵੇਂ ਮਿੰਟ ਦੇ ਉੱਤੇ 2 ਦੇ ਮੁਕਾਬਲੇ 0 ਦੇ ਨਾਲ ਬੋਸਨੀਆ ਦੇ ਜਿਹੜਾ ਮੈਚ ਚੱਲਿਆ ਸੀ ਉਹਦੇ ਉਹਨਾਂ ਨੇ ਗੋਲ ਕੀਤਾ ਸੀਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦਾ ਬਹੁਤ ਜ਼ਿਆਦਾ ਵਿਵਾਦ ਹੁਣ ਨਵਾਂ ਜਿਹੜਾ ਉਹ ਉੱਠ ਗਿਆ ਆ। ਜਿਸ ਤਰੀਕੇ ਦੇ ਨਾਲ 1 ਸਾਲ ਦੀ ਐਕਸਟੈਂਸ਼ਨ ਅਮਰੀਕਨ ਜਿਹੜੇ ਹੈਗੇ ਆ ਸਟ੍ਰਾਈਕਰ ਉਸ ਨੂੰ ਮਿਲੀ ਆ। ਬੈਲਜੀਅਮ ਦੇ ਨਾਲ ਹੁਣ ਅਗਲਾ ਮੁਕਾਬਲਾ ਕਦਾ ਹੋਣਾ ਆ ਵੀ ਜੇ ਉਸ ਦੇ ਵਿੱਚ ਉਹ ਜਿੱਤਦੇ ਆ ਨਹੀਂ ਜਿੱਤਦੇ ਆ ਕਿੱਦਾਂ ਆ। UEFA ਵਾਲੇ ਜਿਹੜੇ ਯੂਰਪੀਅਨ ਫੁੱਟਬਾਲ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਸ ਚੀਜ਼ ਦੀ ਨਿੰਦਾ ਕੀਤੀ। ਕਈ ਜਿਹੜੇ ਕੋਚਿਸ ਆ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਨਿੰਦਾ ਕੀਤੀ ਆ। ਜਿਹੜਾ ਫੀਫਾ ਦਾ ਚੇਅਰਮੈਨ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਨਹੀਂ ਕਿਸੇ ਤੋਂ, ਪਰ ਟਰੰਪ ਕਰਤਾ ਨਾ ਬਾਅਦ ਦੇ ਵਿੱਚ ਵੀ ਥੈਂਕ ਯੂ ਤੁਸੀਂ ਰਿਵਿਊ ਕੀਤਾ ਤੇ ਇਵੇਂ ਜਾਵੇ ਤਾਂ ਫੀਫਾ ਵਿੱਚ ਕੋਈ ਪਹਿਲੀ ਵਾਰੀ ਨਹੀਂ ਆ ਵੀ ਕਿਸੇ ਦੀ ਇਸ ਤਰੀਕੇ ਦੇ ਨਾਲ ਹੋਈ ਕਹਿ ਲਓ ਵੀ ਜਿੱਦਾਂ ਰੈੱਡ ਕਾਰਡ ਆਈਆਂ ਉਹ ਚੀਜ਼ ਆ ਉਸ ਨੂੰ ਉਹਨਾਂ ਨੇ ਹਟਾਇਆ ਹੋਵੇ ਜਾਂ ਗੇਮਸ ਦਾ ਉਸ ਦੇ ਵਿੱਚ ਉਹਨਾਂ ਨੇ ਚੇਂਜਿਸ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਹੁਣ ਕਈ ਸਾਲ ਪਹਿਲਾਂ ਬ੍ਰਾਜ਼ੀਲ ਦੇ ਇੱਕ ਪਲੇਅਰ ਦੇ ਨਾਲ ਵੀ ਇੱਕ ਸੈਮੀਫਾਈਨਲ 'ਚ ਰੈੱਡ ਕਾਰਡ 'ਚ ਉਹਨੂੰ ਫਾਈਨਲ ਖੇਡਣ ਦਾ ਮੌਕਾ ਦਿੱਤਾ ਸੀ। ਪੁਰਤਗਾਲ ਦਾ ਜਿਹੜਾ ਸਟ੍ਰਾਈਕਰ ਆ ਕ੍ਰਿਸਟੀਆਨੋ ਰੋਨਾਲਡੋ ਉਹਦੇ ਨਾਲ ਵੀ ਇਸ ਤਰੀਕੇ ਦੇ ਨਾਲ ਉਹਨੂੰ ਮੌਕਾ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਗੱਲ ਹੋਣੀ ਤਾਂ ਨਹੀਂ ਹੋਈ। ਉੱਦਾਂ ਜਿਹੜੇ ਕਈ ਪਲੇਅਰ ਜਿਹੜੇ ਕਈ ਫੁੱਟਬਾਲ ਸੌਕਰ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦਾ ਇਹ ਮੰਨਣਾ ਆ ਵੀ ਇਹਦੇ ਨਾਲੋਂ ਤਾਂ ਰੈੱਡ ਕਾਰਡ ਹੀ ਹਟਾ ਦਿੰਦੇ, 1 ਸਾਲ ਦੀ ਐਕਸਟੈਂਸ਼ਨ ਦੇਣ
ਜਿਹੜੀ ਉਹ ਇੱਕ ਅਗਲੀ ਗੇਮ, ਕਿਉਂਕਿ ਰੈੱਡ ਕਾਰਡ ਤੋਂ ਬਾਅਦ 'ਚ ਸੌਕਰ ਦਾ ਗੇਮ ਦਾ ਜਿਹੜਾ ਵੀ ਜੇ ਕਿਸੇ ਪਲੇਅਰ ਨੂੰ ਮਿਲਦਾ ਤਾਂ ਅਗਲੀ ਗੇਮ ਉਹਦੀ ਉਸ ਨੂੰ ਮਿਸ ਕਰਨੀ ਪੈਂਦੀ ਆ, ਵੀ ਉਹਦੇ ਲਈ ਉਹ ਸਸਪੈਂਡਡ ਹੁੰਦਾ ਆ। ਤੇ ਉਸ ਚੀਜ਼ ਨੂੰ ਅਗਲੀ ਪੈਨਸ਼ਨ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਕਿਹਾ ਵੀ ਨਹੀਂ, ਹੁਣ 1 ਸਾਲ ਦੇ ਲਈ ਅੱਗੇ ਜਿਹੜਾ ਉਹ ਪਾਇਆ ਆ। ਤੇ ਇਹਦੇ ਨਾਲ ਤਾਂ ਇਹ ਕਹਿੰਦੇ ਵੀ ਰੈੱਡ ਕਾਰਡ ਹੀ ਜਿਹੜਾ ਗਲਤ ਸੀ, ਉਹ ਰੈੱਡ ਕਾਰਡ ਵਾਪਸ ਜਿਹੜਾ ਉਹ ਲੈ ਲਿਆ ਹੁੰਦਾ ਤਾਂ ਉਹ ਜਿਹੜਾ ਉਹ ਜ਼ਿਆਦਾ ਬੈਟਰ ਕਹਿੰਦੇ ਵੀ ਉਹ ਹੋ ਜਾਣਾ ਸੀਗਾ। ਸੋ ਪਰ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਸੋ ਦੇਖਦੇ ਹਾਂ ਕਿ ਹਰਜੋਤ ਸਿੰਘ ਜੀ ਵੀ ਕਿਵੇਂ ਜਿਹੜੀ ਇਹ ਗੱਲ ਨੂੰ ਅੱਗੇ ਜਿਹੜੀ ਉਹ ਬਣਦੀ ਆ। ਪਰ ਇਹ ਆ ਵੀ ਇਸ ਟਾਈਮ ਰੌਲਾ ਰੱਪਾ ਖਾਸਾ ਜਿਹੜਾ ਉਹ ਪੈ ਚੁੱਕਾ ਹੋਇਆ। ਹੁਣ ਜੇ ਵਰਲਡ ਕੱਪ ਦੀ ਹੁਣ ਹਰਜੋਤ ਸਿੰਘ ਜੀ ਦੀ ਸ਼ੁਰੂਆਤ ਆਪਾਂ ਕਰ ਹੀ ਲਈਏ ਇਸ ਗੱਲ ਤੋਂ, ਬਾਕੀ ਕਰਦੇ ਜਾਈਏ। ਕੱਲ ਵੱਡਾ ਜਿਹੜਾ ਉਲਟ ਫੇਰ ਆ ਉਹ ਦੇਖਣ ਨੂੰ ਮਿਲਿਆ। 5 ਵਾਰ ਦੇ ਜਿਹੜੇ ਵਰਲਡ ਚੈਂਪੀਅਨ ਆ ਬ੍ਰਾਜ਼ੀਲ, ਉਹਨਾਂ ਨੂੰ 2-1 ਦੇ ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ ਵਾਲਿਆਂ ਨੇ ਇੱਕ ਜਿਹੜੀ ਉਹ ਮਿਸ ਕੀਤੀ ਸੀ। ਤੇ ਕੱਲ ਜਿਹੜਾ ਮੈਕਸੀਕੋ ਇੰਗਲੈਂਡ ਦਾ ਕਾਫੀ ਤੇਜ਼ ਤਰਾਰ ਮੈਚ ਹੋਇਆ, ਉਹਦੇ ਵਿੱਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਹਰਾ ਦਿੱਤਾ। ਸੈਟਰਡੇ ਨੂੰ ਹੋਏ ਮੈਚਸ ਦੇ ਵਿੱਚ ਪਹਿਲੇ ਜਿਹੜੇ ਰਾਊਂਡ ਆਫ 16 ਦੇ ਮੈਚ ਵਿੱਚ ਮੋਰੋਕੋ ਨੇ ਕੈਨੇਡਾ ਨੂੰ 3-0 ਦੇ ਨਾਲ ਜਿਹੜਾ ਉਹ ਹਰਾਇਆ। ਫਰਾਂਸ ਨੇ ਪੈਰਾ 1-0 ਦੇ ਨਾਲ ਜਿਹੜੀ ਉਹ ਸ਼ਿਕਸਤ ਉਹ ਦਿੱਤੀ ਆ। ਸੋ ਇਹ 4 ਟੀਮਾਂ ਮੋਰੋਕੋ, ਫਰਾਂਸ, ਨਾਰਵੇ ਤੇ ਇੰਗਲੈਂਡ ਆਪੋ ਆਪਣੀ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਉਹ ਬਣਾ ਚੁੱਕੇ ਆ। ਅੱਜ ਜਿਹੜੇ ਹੋਣ ਵਾਲੇ ਮੈਚਾਂ ਦੇ ਵਿੱਚ ਹਰਜੋਤ ਸਿੰਘ ਜੀ ਸਪੇਨ ਪੁਰਤਗਾਲ ਦਾ ਮੁਕਾਬਲਾ ਹੋਊਗਾ ਤੇ ਬੈਲਜੀਅਮ USA ਦਾ ਜਿਹੜਾ ਮੁਕਾਬਲਾ ਹੋਣਾ। ਕੱਲ ਨੂੰ ਅਰਜਨਟੀਨਾ, ਇਜਿਪਟ ਤੇ ਸਵਿਟਜ਼ਰਲੈਂਡ, ਕੋਲੰਬੀਆ ਦੇ ਮੈਚ ਹੋਣ ਤੋਂ ਬਾਅਦ 'ਚ ਕੁਆਟਰ ਫਾਈਨਲ ਜਿਹੜੇ ਆ ਉਹ ਸਾਰੇ 2 ਜਿਹੜੇ ਹੋਰ ਕੁਆਟਰ ਫਾਈਨਲ ਹੋਣੇ ਆ, ਉਹ ਉਹਨਾਂ ਦੇ ਜਿਹੜੀਆਂ ਟੀਮਾਂ ਆ ਉਹ ਸਿਲੈਕਟ ਹੋ ਜਾਣਗੀਆਂ। ਸੋ 4 ਟੀਮਾਂ ਨੇ ਇਹਨਾਂ ਕੁਆਲੀਫਾਈ ਜਿਹੜਾ ਉਹ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਆਪਣੀ ਪੱਕਿਆ ਬਣਾਉਣੀ ਆ। ਸੋ ਹੋਸਟ ਨੇਸ਼ਨਸ ਦੇ ਵਿੱਚੋਂ ਹਰਜੋਤ ਸਿੰਘ ਜੀ USA ਹੀ ਜਿਹੜਾ ਇੱਕ ਹਾਲ ਦੀ ਘੜੀ ਕੈਨੇਡਾ ਤੇ ਮੈਕਸੀਕੋ ਦੋਨੋਂ ਆਪੋ ਆਪਣੇ ਜਿਹੜੇ ਮੈਚ ਆ ਰਾਊਂਡ ਆਫ 16 ਦੇ ਹਾਰ ਕੇ ਟੂਰਨਾਮੈਂਟ 'ਚੋਂ ਆਲਰੇਡੀ ਆਊਟ ਹੋ ਚੁੱਕੇ ਆ। ਸੋ ਅੱਜ ਦੇ ਮੈਚਾਂ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੇਗੀ, ਖਾਸ ਕਰਕੇ ਹੁਣ ਜਿਹੜਾ USA ਬੈਲਜੀਅਮ ਦਾ ਮੈਚ ਆ ਜਿਹੜਾ ਨੂੰ ਉਹਨਾਂ ਨੇ ਅਮਰੀਕਨ ਸਟ੍ਰਾਈਕਰ ਨੂੰ ਉਹਨਾਂ ਨੇ ਦੁਬਾਰਾ ਸਿਲੈਕਸ਼ਨ ਦੇ ਲਈ ਕਰ ਲਿਆ ਵੀ ਆ ਸਕਦਾ ਆ, ਵੀ ਉਹਦੇ ਤੇ ਹੁਣ ਖਾਸੀ ਜ਼ਿਆਦਾ ਨਜ਼ਰ ਰਹੇਗੀ। ਬਿਲਕੁਲ। ਤੇ ਖਬਰਾਂ ਵੱਲ ਜਾਣ ਤੋਂ ਪਹਿਲਾਂ ਆਪਾਂ ਦੱਸਦੀ ਜਾਈਏ, ਆਪਾਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਬੇਨਤੀ ਕੀਤੀ ਸੀ ਵੀ ਜਿੱਥੇ-ਜਿੱਥੇ ਫੋਰਥ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ ਆ, ਵੱਧ ਚੜ੍ਹ ਕੇ ਉੱਥੇ ਹਿੱਸਾ ਪਾਉਣਾ ਚਾਹੀਦਾ ਆ। ਸੋ ਬਹੁਤ ਸਾਰੇ ਲੋਕਾਂ ਨੇ ਹਿੱਸਾ, ਆਪਾਂ ਨੂੰ ਪਿਕਚਰਸ ਵੀ ਆਈਆਂ, ਵੀਡੀਓ ਵੀ ਤੁਸੀਂ ਦੇਖਿਆ ਹੋਣੀਆਂ ਵੀ ਅਸੀਂ ਸ਼ੇਅਰ ਕੀਤੀਆਂ ਹੈਗੀਆਂ। ਕੈਲੀਫੋਰਨੀਆ 'ਚ ਬਹੁਤ ਵੱਡੀ ਗਿਣਤੀ 'ਚ ਹਿੱਸਾ ਜਿੱਥੇ ਉਹਨਾਂ ਨੇ 15 ਤੋਂ 20,000 ਪਾਣੀ ਦੀਆਂ ਬੋਤਲਾਂ ਫ੍ਰੀ ਦਿੱਤੀਆਂ। ਬ੍ਰੈਂਟਵੁੱਡ ਕੈਲੀਫੋਰਨੀਆ 'ਚ 5,000 ਤੋਂ ਵੱਧ ਪਾਣੀ ਦੀਆਂ ਬੋਤਲਾਂ ਦਿੱਤੀਆਂ। ਵੱਡੀ ਗਿਣਤੀ 'ਚ ਸਿੱਖ ਉੱਥੇ ਹਾਜ਼ਰ ਹੋਏ। ਇਸੇ ਤਰ੍ਹਾਂ ਉਹਦੀ ਰਿਪੋਰਟ ਵੀ ਉੱਤੇ ਪਈ ਆ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ। ਇਸੇ ਤਰ੍ਹਾਂ ਫੇਅਰਫੀਲਡ ਕੈਲੀਫੋਰਨੀਆ ਦੇ ਵਿੱਚ, ਬੇਕਰਸ 'ਚ, ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਵੱਡੀ ਗਿਣਤੀ ਸਿੱਖਾਂ ਨੇ ਹਿੱਸਾ ਲਿਆ। ਸੋ ਬਹੁਤ ਵਧੀਆ ਗੱਲ ਆ। ਸਾਨੂੰ ਪ੍ਰਾਊਡ ਹੋਣਾ ਚਾਹੀਦਾ ਅਮਰੀਕਾ ਹੋਣ ਦੇ ਉੱਤੇ। ਤੇ ਹੋਰ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿੱਥੇ ਹੋਰ ਕਿਤੇ ਹੋਈ ਆ ਤੁਹਾਡਾ, ਤੁਸੀਂ ਹਿੱਸਾ ਲਿਆ, ਜ਼ਰੂਰ ਤੁਸੀਂ ਆਪਾਂ ਨੂੰ ਪੰਜਾਬੀ ਰੇਡੀਓ Facebook ਜਾਂ YouTube ਦੇ ਉੱਤੇ ਜਾਂ ਸਾਡੇ ਜਿਹੜੇ ਸੈੱਲ ਫੋਨ ਹੈਗਾ ਪੰਜਾਬੀ ਰੇਡੀਓ USA ਦਾ 408 722 7698 ਉੱਥੇ ਭੇਜ ਸਕਦੇ ਹੋ ਤਾਂ ਕਿ ਆਪਾਂ ਸ਼ੇਅਰ ਕਰ ਸਕੀਏ ਵੱਧ ਤੋਂ ਵੱਧ। ਸੋ ਆਪਨਸ ਆ ਅਮਰੀਕਾ ਦੇ ਹਰ ਇੱਕ ਜਿਹੜਾ ਪ੍ਰੋਗਰਾਮ ਹੁੰਦਾ ਆ, ਚਾਹੇ ਉਹ ਆਜ਼ਾਦੀ ਦਾ ਆ, ਚਾਹੇ ਜਿੱਥੇ ਨੈਚੁਰਲ ਡਿਜ਼ਾਸਟਰ ਆਉਂਦੇ ਆ, ਸਿੱਖ ਵੱਧ ਚੜ੍ਹ ਲੈਂਦੇ ਆ। ਸੋ ਲੈਣਾ ਵੀ ਚਾਹੀਦਾ ਆ। ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਜਾਂ ਜਿਹੜੇ ਸਿੱਖਾਂ ਨਾਲ ਲੱਗਦੇ ਹੈਗੇ ਆ, ਵੀ ਬਥੇਰੇ ਹੁੰਦੇ ਆ ਵਿੱਚ ਉੱਦਾਂ ਦੇ ਪੁਆਇੰਟ, ਸਾਡੀ ਕੌਮ ਭੁੱਖੀ ਮਰਦੀ, ਤੁਸੀਂ ਪਾਣੀ ਦੇਈ ਜਾਂਦੇ। ਹੁਣ ਦੱਸੋ ਇਹਨਾਂ ਬੰਦਿਆਂ ਦਾ ਕੀ ਇਲਾਜ ਹੈਗਾ? ਕਿਹੜੀ ਕੌਮ ਭੁੱਖੀ ਮਰਦੀ ਆ? ਸੋ ਜਿੱਥੇ ਤੁਸੀਂ ਖਾਂਦੇ ਆ, ਜਿੱਥੇ ਸਾਰਾ ਕੁਛ ਬਣਾਇਆ ਆ, ਤੇ ਸਾਡਾ ਫਰਜ਼ ਬਣਦਾ ਵੀ ਉੱਥੇ ਵੱਧ ਤੋਂ ਵੱਧ ਜਿਹੜਾ ਆ ਅਸੀਂ ਹਰ ਇੱਕ ਈਵੈਂਟ ਦੇ ਵਿੱਚ ਹਿੱਸਾ ਲਈਏ। ਫ੍ਰਿਜ਼ਨੋ ਦੇ ਵਿੱਚ ਵੀ ਸਿੱਖਾਂ ਨੇ ਹਿੱਸਾ ਲਿਆ।
ਹੋਰ ਵੀ ਬਹੁਤ ਸਾਰੀਆਂ ਪਿਕਚਰਸ ਆ ਰਹੀਆਂ, ਜ਼ਰੂਰ ਆਪਾਂ ਉਹਨਾਂ ਸਾਰਿਆਂ ਨੂੰ ਅਮਰੀਕੇ ਸ਼ੇਅਰ ਤੋਂ ਕਰੋ। ਹਰਜੋਤ ਜੀ, ਸਿੰਘ ਜੀ ਆਈਆਂ, ਬਿਲਕੁਲ। ਸ਼ਿਕਾਗੋ ਤੋਂ ਆਈਆਂ, ਡੈਲਸ ਤੋਂ ਆਈਆਂ, ਟੈਕਸਸ ਤੋਂ ਜਿਹੜੀਆਂ ਉਹ ਆਈਆਂ। ਇੱਕ ਪਰਮਿੰਦਰ ਸਿੰਘ ਜਿਹੜੇ ਸੈਂਟਾ ਕਲਾਰਾ ਵਾਲੇ ਆ, ਜੀ, ਉਸ ਪੱਧਰ ਦੇ ਉੱਤੇ ਹੀ ਬਿਲਕੁਲ। ਜਿਹੜਾ ਉਹ ਪਾਣੀ ਉਹਨਾਂ ਦਾ ਇਕੱਠਾ ਜਿਹੜਾ ਆਪਣਾ ਬਿਜ਼ਨਸ ਆ ਉਹਦੇ ਬਿਜ਼ਨਸ ਸਾਹਮਣੇ ਉਹਦੇ ਜੀ ਹਾਂ, ਸਾਹਮਣੇ ਬਿਲਕੁਲ। ਇਹ ਜਿਹੜੇ ਉਹ ਮਿਲੇ। ਹੋਰ ਵੀ ਬਹੁਤ ਸਾਰੇ ਲੋਕ ਜਦੋਂ ਵੀਕਐਂਡ ਦੇ ਉੱਤੇ ਜਿਨ੍ਹਾਂ ਦੇ ਨਾਲ ਮੁਲਾਕਾਤਾਂ ਜਿਹੜੀਆਂ ਹੋਈਆਂ, ਉਹ ਵੀ ਪੰਜਾਬੀ ਰੇਡੀਓ USA ਤੋਂ ਇਸ ਹੋਕੇ ਨੂੰ ਜਿਹੜਾ ਉਹ ਸੁਣੇ। ਜਿੱਥੇ-ਜਿੱਥੇ ਜੋ ਕਰ ਸਕਦੇ ਸੀਗੇ, ਉਸ ਦੇ ਵਿੱਚ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਉਹ ਹਿੱਸਾ ਜਿਹੜਾ ਉਹ ਲਿਆ ਆ। ਉਹ ਸਾਰਿਆਂ ਦਾ ਹੀ ਜਿਨ੍ਹਾਂ ਨੇ ਹਿੱਸਾ ਲਿਆ, ਸ਼ਿਰਕਤ ਕੀਤੀ। ਅਮਰੀਕਾ ਦੇ 250 ਸਾਲਗਿਰਾ ਨੂੰ ਦੇ ਦਿਹਾੜੇ ਨੂੰ ਜਿਹੜਾ ਆ ਉਹ ਮਨਾਇਆ, ਉਸ ਦੇ ਵਿੱਚ ਹਿੱਸਾ ਲਿਆ। ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੇ ਇੱਕ ਵਾਰੀ ਫਿਰ ਅਮਰੀਕਾ ਦੇ 4th ਆਫ ਜੁਲਾਈ ਦੀਆਂ ਆਜ਼ਾਦੀ ਦੇ 250 ਸਾਲਾ ਜਿਹੜੇ ਸਾਲਾਂ ਦੀਆਂ ਜਿਹੜੀ ਆਜ਼ਾਦੀ ਦੇ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਜਿਹੜੀਆਂ ਆਪਾਂ ਵਧਾਈਆਂ ਆ ਉਹ ਪੇਸ਼ ਜਿਹੜੀਆਂ ਉਹ ਕਰਦੇ ਹਾਂ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸੁਪਰੀਮ ਕੋਰਟ ਦੀ ਇੱਕ ਰੂਲਿੰਗ ਆਈ ਸੀ ਹੋਮਲੈਸ ਲੋਕਾਂ ਦੇ ਸੰਬੰਧ ਦੇ ਵਿੱਚ। ਸੋ ਵੀ ਤੁਸੀਂ ਪੈਨਲਾਈਜ਼ ਕਰ ਸਕਦੇ ਆ ਜਿਹੜੇ ਬੰਦੇ ਬਾਰ-ਬਾਰ ਠਾਣ ਤੋਂ ਉਹਨਾਂ ਦੇ ਜਿਹੜੇ ਟੈਂਟ ਆ ਉਹ ਮੁੜ ਕੇ ਫੇਰ ਲਾ ਦਿੰਦੇ ਆ। ਸੋ ਪਹਿਲਾ ਸ਼ਹਿਰ ਕੈਲੀਫੋਰਨੀਆ ਦਾ ਸੈਨੋਜ਼ੇ ਹੋਇਆ। ਸੈਨੋਜ਼ੇ ਵਾਲੇ ਹੁਣ ਇਹ ਕਹਿੰਦੇ ਆ ਵੀ ਜਿਹੜਾ ਡਿਸੀਜਨ ਆਇਆ ਸੀ ਜੌਨਸਨ ਵਰਸਸ ਗ੍ਰਾਂਟਸ ਪਾਸ ਰੂਲਿੰਗ 2 ਸਾਲ ਪਹਿਲਾਂ, ਉਸ ਨੂੰ ਅਸੀਂ ਜਾ ਰਹੇ ਆ ਤੇ ਜਿਹੜਾ ਬੈਨ ਲੱਗਾ ਹੋਇਆ ਆ ਹੋਮਲੈਸ ਲੋਕ ਸੌ ਨਹੀਂ ਸਕਦੇ ਡਾਊਨਟਾਊਨ ਸਾਈਡ ਵਾਕਸ ਦੇ ਉੱਤੇ। ਤੁਹਾਨੂੰ ਸਾਰਿਆਂ ਨੂੰ ਪਤਾ ਜਿਨ੍ਹਾਂ ਦੇ ਬਿਜ਼ਨਸ ਸਰਕੇ ਸਟੋਰ ਵਗੈਰਾ ਜਾਂ ਗੈਸ ਸਟੇਸ਼ਨ ਜਾਂ ਰੈਸਟੋਰੈਂਟਸ, ਕਿੰਨਾ ਬੁਰਾ ਹਾਲ ਜਿਹੜਾ ਆ ਕੈਲੀਫੋਰਨੀਆ ਦੇ ਵਿੱਚ ਹੋਇਆ ਸੀ ਪਿਛਲੇ ਕੁਝ ਸਾਲਾਂ 'ਚ। ਸੋ ਸਭ ਤੋਂ ਪਹਿਲੇ ਸੈਨੋਜ਼ੇ ਆਇਆ, ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਕਲੀਨ ਕਰਾਂਗੇ। ਸਿਟੀ ਕਹਿੰਦੀ ਆ ਵੀ ਅਸੀਂ ਬਹੁਤ ਜ਼ਿਆਦੀਆਂ ਜਿਹੜੀਆਂ ਇਨਕੈਂਪੈਂਟ ਸੀਗੀਆਂ ਉਹਨਾਂ ਨੂੰ ਰਿਟਰਨ ਜ਼ੋਨ ਦੇ ਵਿੱਚ ਕਨਵਰਟ ਕਰ ਦਿੱਤਾ ਹੈਗਾ ਆ। ਮੈਟ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਮੁਤਾਬਕ ਲੋਕਾਂ ਨੂੰ ਅਰੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ ਜਿਹੜੇ ਟ੍ਰੈਸਪਾਸਿੰਗ ਕਰ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਬਹੁਤ ਸਾਰੇ ਲੈ ਜੀ ਇਹਨਾਂ ਨੂੰ ਹੁਣ ਕੀ ਕੀਤਾ ਜਾਵੇ, ਪਰ ਜਿਨ੍ਹਾਂ ਦੇ ਬਿਜ਼ਨੈਸਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਕਿੰਨਾ ਬੁਰਾ ਹਾਲ ਜਿਹੜਾ ਇਹਨਾਂ ਨੇ ਕੀਤਾ। ਉੱਤੇ ਗੰਦ ਪਾਉਂਦੇ ਆ, ਪੈਸੇ ਨਹੀਂ ਦਿੰਦੇ ਤੇ ਟੈਂਟ ਲਾ ਦਿੰਦੇ ਆ। ਤੇ ਸੈਨ ਫਰਾਂਸਿਸਕੋ ਦਾ ਜਿੱਦਾਂ ਭੱਠਾ ਉਹ ਤੁਹਾਡੇ ਸਾਹਮਣੇ ਹੀ ਆ, ਹੁਣ ਉਹ ਕਲੀਨ ਹੁੰਦਾ ਜਾ ਰਿਹਾ। ਸੋ ਸੈਨੋਜ਼ੇ ਪਹਿਲਾ ਸ਼ਹਿਰ ਆ ਜਿਨ੍ਹਾਂ ਨੇ ਨੋ ਰਿਟਰਨ ਜ਼ੋਨਸ ਲਾਗੂ ਕਰਕੇ ਉਹ ਕਹਿੰਦੇ ਵੀ ਹੁਣ ਅਸੀਂ ਲੋਕਾਂ ਨੂੰ ਕਹਾਂਗੇ ਤੇ ਆ ਫਾਈਨ ਵੀ ਕਰਾਂਗੇ। ਜੀ, ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਉੱਧਰ ਅਗਲੇ ਸਿੰਘ ਦੀ ਖਬਰ ਆ, ਉਸ ਉੱਤੇ ਗੱਲ ਕਰਦੇ ਜਾਈਏ ਤਾਂ ਯੂਕਰੇਨ ਤੇ ਰਸ਼ੀਆਨ ਜਿਹੜੇ ਅਟੈਕਸ ਇੱਕ ਵਾਰੀ ਫੇਰ ਤੇਜ਼ ਹੋਏ ਆ। ਰਸ਼ੀਆ ਜਿਹੜੀਆਂ ਮਿਜ਼ਾਈਲ ਤੇ ਡਰੋਨ ਅਟੈਕਸ ਦੇ ਨਾਲ ਯੂਕਰੇਨ ਦੇ ਵਿੱਚ ਹਮਲੇ ਕੀਤੇ, ਤੋਂ ਘੱਟ 22 ਹੋਰ ਜਾਣਿਆਂ ਦੇ ਮਾਰੇ ਜਾਣ ਦੀ ਰਿਪੋਰਟ ਨਜ਼ਰ ਆਈ ਹੈਗੀ ਆ। ਕਹਿੰਦੇ ਵੀ ਬੈਲਿਸਟਿਕ ਮਿਜ਼ਾਈਲਸ ਇਹ ਰਸ਼ੀਆ ਤੋਂ ਜਿਹੜੀਆਂ ਲਾਂਚ ਹੋਈਆਂ ਸੀ, ਆਪੋ ਆਪਣੇ ਟਾਰਗੇਟਸ ਦੇ ਉੱਤੇ ਜਾ ਕੇ ਇਹ ਵੱਜੀਆਂ। ਕਹਿੰਦੇ ਵੀ ਕੀਵ ਰੌਲਾ ਪਾ ਰਿਹਾ ਆ ਵੀ ਜਿਹੜੀਆਂ US ਮੇਡ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਸ ਆ ਜਿਹੜੀ ਉਹ ਜ਼ਰੂਰਤ ਹੈਗੀ ਆ। ਅੰਕਾਰਾ ਟਰਕੀ ਦੇ ਵਿੱਚ ਇਸ ਹਫ਼ਤੇ ਦੀ ਜਿਹੜੀ ਸਮਿਟ ਜਿਹੜੀ ਹੋਣੀ ਆ ਤੇ ਜ਼ੈਲੈਂਸਕੀ ਕਹਿੰਦੇ ਵੀ ਲੱਗਦਾ ਆ ਵੀ ਇਹ ਚੀਜ਼ ਦੁਬਾਰਾ ਉੱਥੇ ਗੱਲ ਕਰੇਗਾ। 15 ਜਾਣੇ ਜਿਹੜੇ ਆ ਰਾਜਧਾਨੀ ਯੂਕਰੇਨ ਦੀ ਕੀਵ ਦੇ ਵਿੱਚ ਉਹਨਾਂ ਦੀ ਉੱਥੇ ਮੌਤ ਹੋਈ ਆ, ਜੋ ਕਿ ਰਸ਼ੀਆ ਦਾ ਮੇਨ 56 ਜਾਣੇ ਹੋਰ ਜ਼ਖਮੀ ਹੋਏ ਆ। ਹੈਡ ਟਾਈਮਰ ਉਹਨਾਂ ਨੇ ਜਾਣਕਾਰੀ ਦਿੱਤੀ ਆ। ਇਸ ਤੋਂ ਇਲਾਵਾ ਕੀਵ ਦੇ ਸਾਬਰਬ ਦੇ ਇਲਾਕੇ ਕਹਿ ਸਕਦੇ ਆ ਰੀਜਨ, ਉਹਦੇ ਵਿੱਚ 7 ਜਾਣਿਆਂ ਦੀ ਹੋਰ ਮੌਤ ਹੋਈ ਆ ਤੇ 29 ਲੋਕ ਜਿਹੜੇ ਉਹ ਜ਼ਖਮੀ ਹੋਏ ਆ। ਇੱਕ ਜਿਹੜੀ ਹਾਈ ਰਾਈਜ਼ ਜਿਹੜੀਆਂ ਉਹਨਾਂ ਦੇ ਵਿੱਚੋਂ ਜਿਹੜੇ ਸਰਵਾਈਵਰਸ ਆ ਉਹਨਾਂ ਨੂੰ ਲੱਭਣ ਦੇ ਲਈ ਜਿਹੜੇ ਐਮਰਜੈਂਸੀ ਵਰਕਰਸ ਆ ਉਹ ਜਦੋਜਹਿਦ ਕਰ ਰਹੇ ਹੈਗੇ ਆ। ਮਾਸਕੋ ਦੇ ਯੂਕਰੇਨ ਦੇ ਉੱਤੇ ਹਮਲੇ ਉਦੋਂ ਤੋਂ ਤੇਜ਼ ਕਰ ਦਿੱਤੇ ਗਏ ਆ ਜਦੋਂ ਤੋਂ ਯੂਕਰੇਨ ਦੇ ਦੁਆਰਾ ਰਸ਼ੀਆ ਦੇ ਜਿਹੜੇ ਫਿਊਲ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ ਜਿਹੜਾ ਉਹ ਗਿਆ ਸੀਗਾ। ਸੋ ਕਹਿੰਦੇ ਵੀ ਉਹਦੇ ਨਾਲ ਫਿਊਲ ਸ਼ਾਰਟੇਜ ਤੇ ਉਸ ਤੋਂ ਬਾਅਦ ਚ ਕਾਫੀ ਦਬਾਅ ਰੂਸੀ ਰਾਸ਼ਟਰਪਤੀ ਪੁਤਿਨ ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਲਗਾਤਾਰ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹੁਣ ਬਲਾਸਟਿਕ ਮਿਜ਼ਾਈਲਸ ਦੇ ਨਾਲ ਡਰੋਨਸ ਦੇ ਨਾਲ ਹਮਲੇ ਕੀਤੇ ਜਿਹੜੇ ਉਹ ਜਾ ਰਹੇ ਆ। ਯੂਕਰੇਨ ਦੀ ਉੱਦਾਂ ਜਿਹੜੀ ਡਰੋਨ ਟੈਕਨੋਲੋਜੀ ਆ ਇਸ ਲੜਾਈ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਅੱਗੇ ਜਿਹੜੀ ਉਹ ਹੋਈ ਆ।
ਵੈਸਟਰਨ ਅਧਿਕਾਰੀ ਵੀ ਇਹ ਮੰਨਦੇ ਆ ਵੀ ਜਿਹੜੇ ਐਨਾਲਿਸਿਸ ਕਰਦੇ ਆ, ਕਹਿੰਦੇ ਯੂਕਰੇਨ ਦੀ ਡਰੋਨ ਟੈਕਨੋਲੋਜੀ ਆ ਉਹ ਅੱਗੇ ਨੂੰ ਜਿਹੜੀ ਉਹ ਵਧੀ ਆ। ਸੋ ਪਰ ਕਹਿੰਦੇ ਵੀ ਯੂਕਰੇਨ ਦੀ ਜਿਹੜੇ 에ਅਰ ਡਿਫੈਂਸ ਆ ਉਹ ਅਜੇ ਵੀ ਵੀਕ ਹੈਗੇ ਆ, ਕਿਉਂਕਿ ਅਮਰੀਕਾ ਦੀ ਪੈਟਰੀਅਟ ਮਿਜ਼ਾਈਲ ਦੇ ਉਹ ਡਿਪੈਂਡੈਂਟ ਜ਼ਿਆਦਾ ਜਿਹੜੇ ਉਹ ਹੈਗੇ ਆ। ਮਿਡਲ ਈਸਟ ਦੀ ਵਾਰ ਦੇ ਵਿੱਚ ਜਿਹੜੀ ਪੈਟਰੀਅਟ ਮਿਜ਼ਾਈਲਸ ਦੀ ਜਿਹੜੀ ਸਪਲਾਈ ਆ ਉਹ ਉਸ ਪਾਸੇ ਵੱਲ ਨੂੰ ਡਾਇਵਰਟ ਕਰ ਦਿੱਤੀ ਜਿਹੜੀ ਉਹ ਗਈ ਸੀ, ਜੋ ਕਿ ਯੂਕਰੇਨ ਦੇ ਵਿੱਚ ਇਸ ਟਾਈਮ ਹੁਣ ਸ਼ਾਰਟੇਜ ਦਾ ਉਹਨਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਆ। ਯੂਕਰੇਨੀਅਨ 에ਅਰ ਫੋਰਸ ਵਾਲੇ ਇਹ ਦਾਅਵਾ ਕਰਦੇ ਆ ਵੀ ਰੂਸ ਦੇ ਦੁਆਰਾ 300 ਡਰੋਨ ਜਿਹੜੀਆਂ ਮਿਜ਼ਾਈਲਸ ਆ ਉਹ ਬੀਤੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਦਾਗੀਆਂ ਗਈਆਂ ਤੇ 29 ਜਿਹੜੀਆਂ ਮਿਜ਼ਾਈਲਸ ਆ ਉਹ ਆਪਣੇ ਟਿਕਾਣਿਆਂ ਦੇ ਉੱਤੇ ਜਾ ਵੱਜੀਆਂ। ਇਹ ਕਰਕੇ 2 ਦਰਜਨ ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਤਕਰੀਬਨ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ। ਅਗਲੀ ਖਬਰ ਵਿੱਚ ਇਲੈਕਸ਼ਨ ਨੂੰ ਰਿਲੇਟਡ ਆ। ਅੱਜ ਐਨਪੀਆਰ KQED ਨੇ ਕਾਫੀ ਵੱਡੀ ਰਿਪੋਰਟ ਰਨ ਕੀਤੀ ਹੈ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜਿਹੜੇ US ਦੇ ਸਿਟੀਜ਼ਨਸ ਆ ਉਹਨਾਂ ਦੇ ਇਮੀਗ੍ਰੇਸ਼ਨ ਜਦੋਂ ਤੁਸੀਂ ਅਪਲਾਈ ਕਰਨਾ ਹੈ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਸਖਤ ਚੇਂਜਸ ਆ ਰਹੀਆਂ ਹੈਗੀਆਂ, ਕਿਉਂਕਿ ਟਰੰਪ ਆਲਰੇਡੀ 75 ਮੁਲਕਾਂ ਦੀ ਜਿਹੜੀ ਨਾ ਉਹਦੇ ਤੇ ਪੌਜ਼ ਕੀਤਾ ਹੋਇਆ, ਉਹਨੂੰ ਰੋਕਿਆ ਹੋਇਆ ਹੈਗਾ। ਸੋ ਉਹਦੇ ਵਿੱਚ ਇਹ ਲੋਕ ਵੀ ਆਉਂਦੇ ਆ ਜਿਨ੍ਹਾਂ ਦੇ ਮੈਰਿਜ ਹੋਣੀ ਆ ਉਹਨਾਂ ਮੁਲਕਾਂ ਦੇ ਵਿੱਚ, ਤੇ ਜਿਹੜੇ ਨਾਨ US ਸਿਟੀਜ਼ਨ ਸਪਾਊਸਸ ਹੈਗੇ ਆ ਉਹ ਕਹਿੰਦੇ ਵੀ ਅਮਰੀਕਨਸ ਲਵਡ ਵਨ ਤੋਂ ਪੂਰੇ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਸੈਪਰੇਟ ਕੀਤੇ ਹੋਏ ਹੈਗੇ ਆ। ਬਹੁਤ ਡਿਫਿਕਲਟ ਆ ਖਾਸ ਕਰਕੇ ਅਮਰੀਕਨਸ ਨੂੰ ਉਹ ਜਦੋਂ ਹੋਰ ਮੁਲਕ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਆਪਣਾ ਵਿਆਹ ਕਰਦੇ ਹੈਗੇ ਆ। ਐਸ਼ਲੀ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਅਮਰੀਕਨ ਫੈਮਿਲੀ ਯੂਨਾਈਟਿਡ ਦੇ, ਉਹਨਾਂ ਨੇ ਇਹ ਦੱਸਿਆ, ਕਹਿੰਦੇ ਇਹਦੇ ਵਿੱਚ ਟੋਟਲ ਜੇ ਦੇਖਿਆ ਜਾਵੇ 1.4 ਮਿਲੀਅਨ ਲੋਕ ਇਸ ਗਰੁੱਪ ਚ ਆਉਂਦੇ ਜਿਹੜੇ ਆਪਣੀ ਮਦਦ ਮੰਗਦੇ ਹੈਗੇ। ਤਾਂ ਇਸ ਟਾਈਮ ਆਲਰੇਡੀ ਆਊਟ ਆਫ ਯੂ ਜਿਹੜੇ ਸਟਕ ਹੋਏ ਪਏ ਹੈਗੇ ਆ। ਸ਼ਰਵਰੀ ਦਲਾਲ ਕਰਕੇ ਡਾਇਰੈਕਟਰ ਆਫ ਗਵਰਨਮੈਂਟ ਰਿਲੇਸ਼ਨ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ US ਤਾਂ ਪਹਿਲਾਂ ਹੀ ਜਿਹੜਾ ਕਾਫੀ ਵੈਟਿੰਗ ਤੇ ਸਕਰੂਟਾਈਜ਼ ਕਰਦਾ ਹੈਗਾ ਇਮੀਗ੍ਰੈਂਟਸ ਨੂੰ ਜਿਹੜੇ US ਦੇ ਵਿੱਚ ਵਿਆਹ ਕਰਕੇ ਆਣਾ ਚਾਹੁੰਦੇ ਹੈਗੇ ਆ। ਕਹਿੰਦੇ ਵੀ ਜਦੋਂ ਜਿਹੜੇ US ਸਿਟੀਜ਼ਨ ਦੇ ਸਪਾਊਸਸ ਆ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਆ ਉਹਨਾਂ ਦੇ ਅੰਡਰ ਨਹੀਂ ਆਉਂਦੇ। ਸੋ ਨਾ ਹੀ ਉਹਨਾਂ ਦੇ ਉੱਤੇ ਕੋਈ ਕੈਪ ਵਗੈਰਾ ਹੁੰਦਾ ਹੈਗਾ ਵੀ ਕਿੰਨਾ ਕੈਪ ਆ ਜਿਹੜੇ ਆ ਸਕਦੇ ਹੈਗੇ ਆ। US ਸਿਟੀਜ਼ਨ ਦੇ ਜਿਹੜੇ ਸਪਾਊਸਸ ਆ ਉਹਨਾਂ ਦਾ ਲੀਗਲ ਸਟੇਟਸ ਦੇ ਲਈ ਉਹਨਾਂ ਦਾ ਆਲਰੇਡੀ ਆਰਡਰ ਸੀ ਕਿਦਾਂ ਉਹ ਐਡਜਸਟ ਕਰ ਸਕਦੇ ਆ। ਸੋ ਇੱਕ ਤਰ੍ਹਾਂ ਨਾਲ ਪ੍ਰਿਵਿਲੇਜਡ ਕਲਾਸ ਹੋ ਗਿਣੀ ਜਾਂਦੀ ਸੀ। ਇਹ ਸਾਰਾ ਕੁਝ ਚੇਂਜ ਹੋ ਚੁੱਕਾ ਹੈਗਾ ਆ। ਫਾਰਮ I-30 ਜਿਹੜਾ ਹੈਗਾ ਆ I-130 ਪਟੀਸ਼ਨ ਫॉर ਉਹ ਕਹਿੰਦੇ ਵੀ ਹੁਣ ਕਨਫਰ ਨਹੀਂ ਕਰਦਾ ਐਨੀ ਇਮੀਗ੍ਰੇਸ਼ਨ ਸਟੇਟਸ। ਫਿਆਂਸੀ ਪਟੀਸ਼ਨਸ ਹਾਫ ਆਫ ਦਾ ਗ੍ਰੀਨ ਕਾਰਡ ਅਪਰੂਵਲ ਹੁੰਦੇ ਹੈਗੇ ਆ। 2024 ਦੇ ਵਿੱਚ 3,34,000 ਲੋਕਾਂ ਨੇ ਗ੍ਰੀਨ ਕਾਰਡ ਅਪਲਾਈ ਕੀਤੇ ਥਰੂ ਸਪਾਊਸਸ ਜਿਹੜੇ ਵਿਆਹ ਕਰਕੇ ਆਪਾਂ ਕਹਿ ਸਕਦੇ ਹੈਗੇ ਆ। ਹੁਣ ਉਹਨਾਂ ਦੇ ਉੱਤੇ ਅਸਰ ਹੋਣ ਜਾ ਰਿਹਾ। ਫਸਟ ਕੁਆਟਰ 2026 ਦੇ ਵਿੱਚ 1401 ਇਮੀਡੀਏਟ ਰਿਲੇਟਿਵ ਪਟੀਸ਼ਨਸ ਅਪਰੂਵ ਹੋਈਆਂ ਸੀਆਂ, 8612 ਅਪਰੂਵ ਹੋਈਆਂ ਸੀਆਂ। ਸੋ ਇੱਕ ਤਰ੍ਹਾਂ ਨਾਲ ਕਿਓਸ ਬਣਿਆ ਹੋਇਆ। ਕਹਿੰਦੇ ਵੀ ਬਹੁਤ ਜ਼ਿਆਦਾ ਸਿਟੀਜ਼ਨਸ ਉਹ ਘਬਰਾਏ ਹੋਏ ਆ। ਇਹਨਾਂ ਦੇ ਵਿੱਚ ਮਿਲਟਰੀ ਦੇ ਮੈਂਬਰਸ ਵੀ ਆ ਜਿਹੜੇ 70 ਮੁਲਕਾਂ ਦੇ ਲੋਕਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਜਿਹੜਾ ਵਿਆਹ ਕਰਨ ਜਾ ਰਹੇ ਹੈਗੇ ਆ। ਕਿਉਂਕਿ ਇਹਦੇ ਵਿੱਚ ਤਾਂ ਟਰੈਵਲ ਬੈਨ ਹੀ ਸੋ 70 ਮੁਲਕ ਜਿਹੜੇ ਆ ਉੱਥੇ ਰੀਸਟੇਆਂ ਹੈਗੀਆਂ ਆ। ਸੋ ਲੋਕ ਜਿਹੜੇ ਆ ਇਸ ਟਾਈਮ ਇਸ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਅਪਸੈਟ ਹੁੰਦੇ ਵੀ ਪ੍ਰੋਸੈਸ ਦੇ ਉੱਤੇ ਬਹੁਤ ਵੱਡਾ ਜਿਹੜਾ ਇਹਦਾ ਅਸਰ ਆ ਪੈ ਰਿਹਾ ਹੈਗਾ ਆ। ਸੋ ਅੱਜ NPR ਨੇ ਕਾਫੀ ਵੱਡੀ ਰਿਪੋਰਟ ਇਸ ਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਜੀ ਬਿਲਕੁਲ। ਇੱਕ ਬ੍ਰੇਕ ਲਵਾਂ ਦੇ ਵਿੱਚ ਹੋਰ ਇਹੋ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰਸਾਨੀ ਕਰਦੇ ਹਾਂ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 5200 ਯਾਨੀ 408272 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿस्तान, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਉਸ ਤੋਂ ਪਹਿਲਾਂ ਆਪਾਂ ਰਾਜਕਨਵੀਰ ਸਿੰਘ ਜੀ ਜੇ ਗੱਲਬਾਤ ਕਰੀਏ ਜੀ ਜਿਹੜੀ ਮੂਵੀ ਪਹਿਲਾਂ ਸਤਲੁਜ ਜਿਸ ਦਾ ਪਹਿਲਾਂ ਨਾਂ ਪੰਜਾਬ 95 ਸੀਗਾ, ਹਨੀ ਤ੍ਰਿਹਾਨ ਨੇ ਇਹ ਮੂਵੀ ਜਿਹੜੀ ਡਾਇਰੈਕਟ ਕੀਤੀ ਸੀ ਤੇ ਦਲਜੀਤ ਦੋਸਾਂਝ ਇਹਦੇ ਵਿੱਚ ਐਕਟਰ ਆ। ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਉੱਤੇ। ਸੋ 3-4 ਸਾਲ ਉਹ ਲੜਦੇ ਰਹੇ ਸੈਂਟਰਲ ਬੋਰਡ ਜਿਹੜਾ ਫਿਲਮ ਸਰਟੀਫਿਕੇਟ ਆ ਉਹਨਾਂ ਦੇ ਨਾਲ, ਤੇ ਹੁੰਦੇ ਰਹੇ ਉਹਦੇ 'ਚ 120 ਕੱਟ ਵੀ ਕੀਤੇ ਗਏ, ਪਰ ਕੁਛ ਨਹੀਂ ਹੋਇਆ। ਅਲਟੀਮੇਟਲੀ ਉਹਨਾਂ ਨੇ ਡਿਜੀਟਲ ਰਾਊਟ ਜਿਹੜਾ ਫੜਿਆ। ਸੋ Z5 ਦੇ ਨੇ ਰਿਲੀਜ਼ ਬਿਨਾਂ ਕਿਸੇ ਕੱਟ ਤੋਂ, ਤੇ ਇਹ ਬਹੁਤ ਹੀ ਜਿਹੜੀ ਆ ਵਧੀਆ ਮੂਵੀ ਕਹਿ ਸਕਦੇ ਆ ਆਪਾਂ, ਜੋ ਸੱਚ ਜਿਹਦੇ 'ਚ ਦਿਖਾਇਆ ਗਿਆ, ਜੋ ਸਿੱਖ ਕੌਮ ਦੇ ਉੱਤੇ ਜ਼ੁਲਮ ਹੋਇਆ, ਕਿੱਦਾਂ ਲੋਕਾਂ ਨੂੰ ਘਰੋਂ ਕੱਢ ਕੇ ਮਾਰ ਕੇ ਜਿਹੜੇ ਪੁਲਿਸ ਵਾਲੇ ਆਪਣੇ ਜਿਹੜੇ ਬੜੇ ਟਾਈਟਲ ਲੈਂਦੇ ਰਹੇ, ਤੇ ਅੰਤ ਦੇ ਵਿੱਚ 25,000 ਲਾਸ਼ਾਂ ਨੂੰ ਦੁਨੀਆ ਦੇ ਵਿੱਚ ਦੱਸਣ ਵਾਲੇ ਨੂੰ 25,000 ਇੱਕਵਾਂ ਜਿਹੜਾ ਲਾਸ਼ ਆ ਉਹ ਬਣਾ ਦਿੱਤਾ ਗਿਆ। ਇਹ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈਗੀ ਆ। ਇੰਡੀਆ ਦੀ ਸਰਕਾਰ ਨੇ 2 ਦਿਨਾਂ ਦੇ ਬਾਅਦ ਇਸ ਮੂਵੀ ਨੂੰ ਰਿਮੂਵ ਕਰਾ ਦਿੱਤਾ। ਸੋ ਜੇ ਕਾਂਗਰਸ ਦੇ ਸਮੇਂ 'ਚ ਐਡਾ ਵੱਡਾ ਅਕਾਲੀਆਂ ਦੇ ਟਾਈਮ ਦੇ ਉੱਤੇ ਉਹ ਪੁਲਿਸ ਵਾਲਿਆਂ ਨੂੰ ਸਜ਼ਾ ਦੇ ਕੇ ਅੰਦਰ ਨਾ ਕਰ ਸਕੇ, ਬੀਜੇਪੀ ਨੇ ਸੱਚ ਨੂੰ ਫੇਰ ਉਹੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜੋ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਸ ਟਾਈਮ ਦੇ ਉੱਤੇ ਕਾਂਗਰਸ ਨੇ ਸੱਚ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਚਾਹੇ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਆਮ ਆਦਮੀ ਪਾਰਟੀ ਵੀ ਪੰਜਾਬ ਦੀ, ਹੁਣ ਤੱਕ 34 ਮੁੰਡੇ ਜਿਹੜੇ ਆ ਹਮਲਿਆਂ 'ਚ ਮਾਰ ਦਿੱਤੇ ਗਏ। ਸੋ ਸਰਕਾਰਾਂ ਸਾਰੀਆਂ ਕੋਈ ਕਰਦਾ, ਜਿਹੜੀ ਮਰਜ਼ੀ ਪਾਰਟੀ ਹੋਵੇ, ਜੋ ਉੱਥੇ ਧੱਕਾ ਹੁੰਦਾ ਮਾਈਨੋਰਟੀਜ਼ ਨਾਲ ਹੁਣ ਸਾਹਮਣੇ ਆ। ਬਹੁਤ ਸਾਰੇ ਜਦੋਂ ਲੋਕ ਆ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ, ਪੰਜਾਬ ਦੇ ਵਿੱਚ ਜਿਹੜੇ ਸਿੱਖ ਜਿਹੜੇ ਆ ਉਹ ਆਜ਼ਾਦ ਨਹੀਂ ਹੈ, ਉਹਨਾਂ ਨਾਲ ਧੱਕਾ ਹੁੰਦਾ, ਤੇ ਉਹ ਕਹਿੰਦੇ ਇੰਡੀਪੈਂਡੈਂਟ ਮੁਲਕ ਆ, ਤੁਸੀਂ ਐਵੇਂ ਮਰੀ ਜਾਂਦੇ ਬਾਹਰ ਬੈਠੇ, ਤੁਹਾਨੂੰ ਅਕਲ ਨਹੀਂ ਹੈਗੀ। ਹੁਣ ਆਹ ਦੇਖ ਲਓ, ਇਹਦੇ ਇਸ ਮੂਵੀ 'ਚ ਨਾ ਤਾਂ ਕੋਈ ਖਾਲਿਸਤਾਨ ਦੀ ਗੱਲ ਆ ਤੇ ਨਾ ਹੀ ਕੋਈ ਇਹ ਆ ਵੀ ਜਿਹੜਾ ਇੰਡੀਆ ਤੋਂ ਟੁੱਟਣਾ ਆ ਮੁਲਕ। ਸੋ ਜੋ ਸਚਾਈ ਵਾਪਰੀ ਆ, ਕਿੱਦਾਂ ਨੂੰ ਜਿਹੜਾ ਕਤਲ ਕਰ ਦਿੱਤਾ, ਤੇ ਉਹਨਾਂ ਦੀਆਂ ਬੋਡੀਜ਼ ਨਹੀਂ ਮਿਲੀਆਂ, ਡਿਸਅਪੀਅਰ ਹੋ ਗਏ, ਉਹਨਾਂ ਦੇ ਪਰਿਵਾਰਾਂ ਨੂੰ ਦੱਸਿਆ ਤੱਕ ਨਹੀਂ ਗਿਆ, ਉਹ ਸਾਰੀ ਸਚਾਈ ਆ। ਚਾਹੀਦਾ ਤਾਂ ਇਹ ਸੀ ਵੀ ਜੇ ਬੀਜੇਪੀ ਸਿੱਖਾਂ ਦੀ ਹਮਾਇਤੀ ਆ ਤੇ ਉਹਨਾਂ ਨੂੰ ਪਾਰਲੀਮੈਂਟ 'ਚ ਦਿਖਾਉਂਦੇ ਇਸ ਮੂਵੀ ਨੂੰ, ਜਿਸ ਤਰ੍ਹਾਂ ਉਹਨਾਂ ਨੇ ਕਸ਼ਮੀਰ ਫਾਈਲ ਜਾਂ ਕੇਰਲਾ ਫਾਈਲਸ ਜਿਹੜੀਆਂ ਆ ਉਹ ਦਿਖਾਈਆਂ ਹੈਗੀਆਂ ਵੀ ਆਹ ਕੁਝ ਕਾਂਗਰਸ ਦੇ ਟਾਈਮ ਦੇ ਉੱਤੇ। ਪਰ ਅਲਟੀਮੇਟਲੀ ਉਹ ਵੀ ਉਹਨਾਂ ਦਾ ਤੁਸੀਂ ਤੋਂ ਦੇਖ ਸਕਦੇ ਆ। ਆਪਾਂ ਸਾਰੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਕਦੇ ਤੁਸੀਂ ਦੇਖਿਆ ਇੱਥੇ ਵੀ ਕਿਤੇ ਝੂਠਾ ਮੁਕਾਬਲਾ ਹੋਇਆ ਹੋਵੇ, ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਮਾਰ ਦਿੱਤਾ ਗਿਆ ਹੋਵੇ। ਸੋ ਉਹ ਸਾਰਾ ਕੁਝ ਇੰਡੀਆ 'ਚ ਹੀ, ਪੰਜਾਬ 'ਚ ਹੀ ਕਾਹਤੇ ਵਾਪਰਦਾ ਹੈਗਾ ਆ। ਇਹ ਮੂਵੀ ਤੁਹਾਨੂੰ ਆਪਣੇ ਬੱਚਿਆਂ ਨੂੰ, ਹਰ ਇੱਕ ਨੂੰ ਦੇਖਣੀ ਚਾਹੀਦੀ, ਹਰ ਇੱਕ ਨੂੰ ਦਿਖਾਣੀ ਚਾਹੀਦੀ ਹੈਗੀ ਆ।
ਹੈ ਹਿੰਦੀ ਦੇ ਵਿੱਚ, ਇੱਕ ਜ਼ਰੂਰ ਆ ਵੀ ਉਹਦੇ 'ਚ ਥੱਲੇ ਸਬਟਾਈਟਲ ਜੇ ਇੰਗਲਿਸ਼ 'ਚ ਹੋ ਜਾਏ। ਆਈ ਡੋਂਟ ਨੋ ਉਹ ਇਹਦੇ ਤੇ ਕੋਈ ਵਰਕਆਊਟ ਕਰਦਾ ਕਿ ਨਹੀਂ। ਉਹ ਥੋੜ੍ਹੇ ਜਿਹੜੇ ਇੱਥੇ ਦੇ ਬੋਰਨ ਨਹੀਂ ਸਮਝ ਆਉਂਦੀ ਹਿੰਦੀ ਤੇ ਉਹ ਵਧੀਆ ਹੋਊਗਾ। ਪਰ ਇਹਦੇ ਵਿੱਚ ਜੇ ਭਾਈ ਜਸਵੰਤ ਸਿੰਘ ਖਾਰ ਕਹਿ ਰਿਹਾ ਵੀ ਅਸੀਂ ਇਹ ਤੋਂ ਸੈਟਿਸਫਾਈ ਹਾਂ, ਬਿਲਕੁਲ ਸਹੀ ਮੂਵੀ ਆ, ਤੇ ਸਾਡਾ ਕਿਸੇ ਦਾ ਫਿਰ ਫਰਜ਼ ਨਹੀਂ ਬਣਦਾ ਵੀ ਅਸੀਂ ਬਿਨਾਂ ਕਿਸੇ ਗੱਲ ਤੇ ਜਿਹੜਾ ਕ੍ਰਿਟੀਸਾਈਜ਼ ਕਰੀਏ। ਐਕਟਰ ਨੂੰ ਐਕਟਰ ਵਾਂਗੇ ਦੇਖੋ, ਪਰ ਜੋ ਸੱਚਾਈ ਲੋਕਾਂ ਵੱਲ ਆਈ ਹੈਗੀ ਆ ਉਹਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਸ਼ੇਅਰ ਕੀਤਾ ਜਾਵੇ। ਬਿਲਕੁਲ ਜੀ, ਕਈ ਸਾਲ ਇਹ ਮੂਵੀ ਇਸੇ ਤਰੀਕੇ ਦੇ ਨਾਲ ਰਿੜਕਦੀ ਜ ਕਈ ਥਾਵਾਂ ਦੇ ਉੱਤੇ ਇਹਦੀਆਂ ਪ੍ਰਾਈਵੇਟ ਸੀਕ੍ਰੇਟਿਵ ਸਕਰੀਨਿੰਗਸ ਵੀ ਹੋਈਆਂ, ਲੋਕਾਂ ਨੇ ਉਹ ਦੇਖਿਆ ਵੀ ਉਹ ਸਾਰੀਆਂ ਚੀਜ਼ਾਂ। ਭਾਈ ਜਸਵੰਤ ਸਿੰਘ ਖਾਲੜਾ ਹੁਣਾਂ ਦੇ ਜੀਵਨ ਬਹੁਤ ਹੀ ਉੱਚਾ ਸੁੱਚਾ ਸੀਗਾ, ਜਿਸ ਕਰਕੇ ਉਹਨਾਂ ਨੇ ਇਹ ਜਿਹੜੀਆਂ ਅਣਪਛਾਤਾਂ ਆ ਉਹਨਾਂ ਦੇ ਬਾਬਤ ਜਿਹੜਾ ਪਰਦਾ ਆ ਉਹ ਚੱਕਣ ਦੇ ਲਈ ਇੱਕ ਮੁਹਿੰਮ ਜਿਹੜੀ ਉਹ ਵਿੱਢੀ, ਤੇ ਉਹ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਕੀਤੀਆਂ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ। ਇੱਕ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਅਫਸੋਸ ਕਹਿ ਸਕਦੇ ਉਹ ਰਹੂਗਾ ਵੀ ਇਹ ਗੱਲ ਹਜਮ ਹੋਣੀ ਬੜੀ ਔਖੀ ਲੱਗਦੀ ਆ ਵੀ ਇੱਦਾਂ ਜਦੋਂ ਉਹ ਕਹਿ ਦਿੰਦੇ ਨਾ ਵੀ ਜੇ ਮੂਵੀ ਸ਼ਾਇਦ ਇਹਨਾਂ ਬਾਰੇ ਪਤਾ ਨਹੀਂ ਲੱਗੂਗਾ ਵੀ ਲੋਕ ਕਿਉਂ ਸੁੱਤੇ ਰਹਿ ਜਾਂਦੇ ਆ। ਜਿਹੜੀ ਉਹ ਜਾਣਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਵੀ ਤੁਹਾਡੀ ਧਰਤੀ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ, ਤੇ ਇਹ ਇਹਨਾਂ ਜਿੰਨਾ ਜੋ ਸੀ ਮੂਵੀ ਨੂੰ ਰਿਲੀਜ਼ ਕਰਾਉਣ ਦੇ ਲਈ ਜੇ ਲੱਗ ਰਿਹਾ ਆ, ਤੇ ਇਹੀ ਜ਼ੋਰ ਜੇ ਆਪਾਂ ਉਹ ਇਤਿਹਾਸ ਦੱਸਣ ਤੇ ਲਾਇਆ ਜਾਵੇ, ਉਹਨਾਂ ਲੋਕਾਂ ਦੇ ਉੱਤੇ ਜਿਹੜਾ ਫੋਕਸ ਕਿਉਂ ਨਹੀਂ ਜਿਹੜਾ ਉਹ ਕੀਤਾ ਜਾ ਰਿਹਾ, ਕਿਵੇਂ ਜਿਹੜੀ ਉਹ ਚੀਜ਼ ਨਾ ਹੋਊਗੀ। ਬਾਕੀ ਦੇ ਕਈ ਵਾਲਿਆਂ ਨੇ ਪਹਿਲਾਂ ਰਿਲੀਜ਼ ਕੀਤੀ, ਜ਼ੀ5 ਵਾਲੇ ਉਹੀ ਬੰਦੇ ਆ ਜਿਨ੍ਹਾਂ ਦਾ ਜਿਹੜਾ ਮਾਲਕ ਆ ਇੱਕ ਟਾਈਮ ਦੇ ਉੱਤੇ ਭਾਜਪਾ ਵੱਲੋਂ ਨਾਮਜ਼ਦ ਰਾਜ ਸਭਾ ਦਾ ਮੈਂਬਰ ਉਹ ਰਹਿ ਚੁੱਕਾ ਆ। ਜਿੱਦਾਂ ਤੋਂ ਆਰਡਰ ਆਏ ਹੋਣੇ ਉਹਨਾਂ ਨੇ ਹਟਾ ਦਿੱਤੀ ਮੂਵੀ, ਸਤਲੁਜ ਰੱਖ ਕੇ ਉਹਨਾਂ ਨੇ ਉੱਤੇ ਕਹਿ ਲਓ ਵੀ ਰਿਲੀਜ਼ ਤਾਂ ਜਿਹੜੀ ਉਹ ਕਰਵਾ ਦਿੱਤੀ, ਤੇ ਉਹ ਜਿਹੜਾ ਪਤਾ ਲੱਗਾ ਜੋ ਧੱਕੇਸ਼ਾਹੀਆਂ ਹੋਈਆਂ ਉਸ ਦਾ ਜਿਹੜਾ ਕਹਿ ਸਕਦੇ ਆ ਵੀ ਕੁਝ ਹਿੱਸਾ ਆ ਉਹ ਇਸ ਮੂਵੀ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਪਤਾ ਲੱਗਾ, ਤੇ ਜਿਹੜੀ ਸੱਚਾਈ ਆ ਉਹ ਤਾਂ ਇਸ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਆ। ਜੋ ਉੱਥੇ ਹਰਜੋਤ ਸਿੰਘ ਜੀ ਵਾਪਰਿਆ, ਜਿਸ ਤਰੀਕੇ ਦੇ ਨਾਲ ਜਿਹੜੀਆਂ ਅਣਹੋਣੀਆਂ ਜਿਹੜੀਆਂ ਵਾਪਰੀਆਂ ਆ। ਸੋ ਜਿਨ੍ਹਾਂ ਨੇ ਮੂਵੀ ਦੇਖੀ ਆ ਉਹ ਆਪੋ ਆਪਣੀ ਰਾਏ ਜਿਹੜੀ ਉਹ ਰੱਖ ਰਹੇ ਆ, ਦੇਖ ਰਹੇ ਆ ਵੀ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਕੀ ਸਾਰੀਆਂ ਚੀਜ਼ਾਂ, ਕੀ ਸੂਖਮ ਇਸ ਦੇ ਵਿੱਚ ਗੱਲਾਂ ਆ। ਦਿਲਜੀਤ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੀਗਾ ਵੀ ਨਾਂ ਦੇ ਉੱਤੇ ਫਿਰ ਬਾਅਦ ਦੇ ਵਿੱਚ ਜਦੋਂ ਉਹ ਹਟਾ ਦਿੱਤੀ ਗਈ ਤਾਂ ਫਿਰ ਉਹ ਆਇਆ ਕਹਿੰਦਾ ਵੀ ਹੁਣ ਤਾਂ ਇੰਟਰਨੈਟ ਤੇ ਪੈ ਗਈ, ਹੁਣ ਤਾਂ ਜਿਹੜਾ ਉਹ ਨਹੀਂ ਹਟੂਗਾ। ਹੁਣ ਮੈਂ ਵੀ ਕਈ ਥਾਵਾਂ ਦੇ ਉੱਤੇ ਕਰ ਰਹੇ ਆ ਵੀ ਪਿੰਡਾਂ ਥਾਵਾਂ ਦੇ ਵਿੱਚ ਵੱਡੀਆਂ ਸਕਰੀਨਾਂ ਦੇ ਉੱਤੇ, ਗੁਰਦੁਆਰਿਆਂ 'ਚ, ਹਾਂਜੀ, ਕਈ ਥਾਵਾਂ ਦੇ ਉੱਤੇ ਮੂਵੀ ਦਿਖਾਉਣ ਦੀ ਜਿਹੜੀ ਚਰਚਾ ਜਿਹੜੀ ਉਹ ਚੱਲ ਜਿਹੜੀ ਉਹ ਪਈ ਹੈਗੀ ਆ। ਇੱਕ ਜਿਹੜਾ ਇਸ ਦੇ ਵਿੱਚ ਇੱਕ ਸੂਖਮ ਮੈਸੇਜ ਆ ਉਹ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ, ਜਿਹਦੇ ਉੱਤੇ ਲੋਕਾਂ ਨੂੰ ਕਹ ਲਓ ਵੀ ਸਵਾਲ ਹੈ। ਓਬਵੀਅਸਲੀ ਜਿਹੜਾ ਇੱਕ ਬੰਦਾ ਉੱਥੇ ਬੈਠਾ ਆ, ਉੱਥੇ ਦਾ ਜੰਮਿਆ, ਜਿਹੜੇ ਉਹ ਬਣਾ ਰਹੇ ਆ ਉਹ ਤੋਂ ਜਿਹੜੇ ਉਹ ਦੇਖਦੇ ਹੋਣਗੇ, ਬਾਕੀਆਂ ਨੂੰ ਵੀ ਜਿਹੜਾ ਉਹ ਸਾਰਿਆਂ ਨੂੰ ਜਿਹੜੀਆਂ ਇਹ ਚੀਜ਼ਾਂ ਵਾਚ ਜਿਹੜੀਆਂ ਨਾਲ ਦੇ ਨਾਲ ਕਰਨੀਆਂ ਚਾਹੀਦੀਆਂ ਆ। ਇਹ ਚੀਜ਼ ਜਿਹੜੀ ਵਿੱਚ ਦਿਖਾਉਣ ਦੀ ਨਾਲ ਹੀ ਕੋਸ਼ਿਸ਼ ਆ ਵੀ ਸ਼ਾਇਦ ਕੁਝ ਹੀ ਜਿਹੜੇ ਪੁਲਿਸ ਵਾਲੇ ਮਾੜੇ ਸੀਗੇ, ਤਾਂ ਬਹੁਤੇ ਜਿਹੜੇ ਉਹ ਚੰਗੇ ਸੀਗੇ, ਉਹਨਾਂ ਨੂੰ ਇੰਟਰਨਲੀ ਫਾਈਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਤੋਂ ਜਿਹੜੀ ਉਹ ਦੂਰ ਆ ਦੇ ਉੱਤੇ ਪਤਾ ਆ ਵੀ ਦਾ ਜਿਹੜਾ ਉਹ ਕਤਲੋਗਾਰਤ ਦਾ, ਜੈਨੋਸਾਈਡ ਦਾ ਜਿਹੜਾ ਉਹ ਨੰਗਾ ਨਾਚ ਆ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਸੀ, ਕਿੱਦਾਂ ਉਹਨਾਂ ਪੁਲਿਸ ਵਾਲਿਆਂ ਨੇ ਆਪਣੇ ਮੋਢਿਆਂ ਦੇ ਉੱਤੇ ਫੀਤੀਆਂ ਲਵਾਉਣ ਦੇ ਲਈ ਕੀ ਕੁਛ ਲੋਕਾਂ ਦੇ ਜਿਹੜੇ ਪੋਤਾ ਪਰਿਵਾਰਾਂ ਦੇ ਪਰਿਵਾਰ ਆ ਉਹ ਜਿਹੜੇ ਉਹ ਰੋਲੇ ਆ, ਉਹ ਆਪਾਂ ਨੂੰ ਸਭ ਨੂੰ ਹੀ ਉਸ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਹੈਗਾ ਆ। ਬਾਕੀ ਮੂਵੀ ਹੁਣ ਇੰਟਰਨੈਟ ਦੇ ਉੱਤੇ ਪਹੁੰਚ ਗਈ ਆ। ਇੰਟਰਨੈਟ ਤੇ ਕਹਿੰਦੇ ਆ ਵੀ ਜਿਹੜੀ ਚੀਜ਼ that lives forever, ਵੀ ਉਹ ਜਾਂਦੀ ਕਿਤੇ ਨਹੀਂ ਆ। ਜਿੰਨੀਆਂ ਮਰਜ਼ੀ ਹੁਣ ਇਹ ਬੈਨ ਕਰ ਲੈਣ, ਉਹ ਕਰ ਲੈਣ, ਉਹ ਜਾਂਦੀ ਜਿਹੜੀ ਉਹ ਨਹੀਂ ਹੈਗੀ ਆ। ਪਰ ਹੁਣ ਅੰਦਰ ਨੂੰ ਇਹ ਬਿਪਤਾ ਪਈ ਹੋਣੀ ਵੀ ਯਾਰ ਮੂਵੀ ਰਿਲੀਜ਼ ਹੋ ਕਿੱਦਾਂ ਗਈ, ਵੀ ਇਹਦੇ ਪਿੱਛੇ ਚੱਕਰ ਕੀ ਜਿਹੜਾ ਉਹ ਪਿਆ ਆ। ਪਹਿਲੋਂ ਮੂਵੀ ਰਿਲੀਜ਼ ਕੀਤੀ 2 ਦਿਨ ਦੇ ਲਈ, ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਬੈਨ ਕੀਤਾ। ਇਹਦੇ ਪਿੱਛੇ ਕੀ ਗੱਲ ਜਿਹੜੀ ਉਹ ਹੋ ਸਕਦੀ ਆ,
ਕਿਤੇ ਇੰਨੀ ਵੱਡੀ ਗੱਚ ਖਾ ਗਏ ਵੀ ਉਹਨਾਂ ਦਾ ਵੀ ਉਹੀ ਮੂਵੀ ਸੀ ਜਿਹਦੇ ਨੂੰ ਉਹਨਾਂ ਨੇ ਰੋਕਦਿਆਂ ਨੂੰ ਉਹਨਾਂ ਨੂੰ ਪਾਏ ਸੀਗੇ ਤੇ ਉਹ ਜਿਹੜੀ ਉਹ ਚਲੇ ਗਈ ਸੀਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਹੁਣ ਬਣਦਾ ਹੈ। ਇਸ ਟਾਈਮ ਹਰਜੋਤ ਸਿੰਘ ਜੀ ਵੀ ਪੂਰੀ ਮੁਹਿੰਮ ਦੇਖ ਰਹੇ ਆ ਵੀ ਦੁਨੀਆ ਭਰ ਦੇ ਵਿੱਚ ਹੀ ਕਹਿ ਲਓ, ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਜਿਹੜੀ ਉਹ ਇਹ ਚੱਲ ਰਹੀ ਆ। ਉਹ ਤਾਂ ਨੈਸ਼ਨਲ ਮੀਡੀਆ ਵੀ ਕਈਆਂ ਚਰਚਾਵਾਂ ਜਿਹੜੀ ਉਹ ਕਰ ਰਿਹਾ ਹੈ ਕਿ ਇੰਡੀਆ ਦੇ ਵਿੱਚ ਵਾਕਿਆ ਹੀ ਸਿਨੇਮੇ ਦੀ ਆਜ਼ਾਦੀ ਜਿਹੜੀ ਉਹ ਰਹਿ ਗਈ ਆ ਜਾਂ ਨਹੀਂ ਰਹਿ ਗਈ। ਉਹ ਡਿਫਰੈਂਟ ਐਂਗਲ ਨਾਲ ਤੋਂ ਨਾਲ ਜਿਹੜੇ ਉਹ ਦੇਖਣ ਵਾਲੇ ਆ ਮੂਵੀ ਦੇ ਤੇ ਇੱਕ ਸਿਨੇਮੇ ਦੀ ਆਜ਼ਾਦੀ, ਦੋ ਵੱਖ ਜਿਹੜੀਆਂ ਉਹ ਬਣ ਕੇ ਸਾਹਮਣੇ ਜਿਹੜੀ ਪਰ ਸਰਕਾਰ ਜਿਸ ਦੇ ਵਿੱਚ ਨੰਗੀ ਹੁੰਦੀ ਹੋਵੇ, ਜਿਸ ਦੇ ਵਿੱਚ ਇਹਨਾਂ ਨੇ ਇਨਜਸਟਿਸ ਕੀਤਾ, ਉਹ ਚੀਜ਼ ਸਾਹਮਣੇ ਆਉਣ ਲੱਗਦੀ ਆ ਤਾਂ ਉਹਨਾਂ ਦੇ ਦੁਆਰਾ ਫਿਰ ਉਸ ਦਾ ਇਹ ਤਾਂ ਮੂਵੀ ਆ ਹਰਜੋਤ ਸਿੰਘ ਜੀ ਜਿਹੜੇ ਪਰ ਉੱਥੋਂ ਦੀ ਗਤੀ ਦੱਸਦੇ ਸੀ। ਮਿਡ ਡੇ ਮੀਲ ਵਾਲਾ ਇੱਕ ਯੂਪੀ ਦਾ ਪੱਤਰਕਾਰ ਸੀਗਾ, ਨੇ ਅੰਦਰ ਨਹੀਂ ਕਰਤਾ ਸੀਗਾ ਉਹ ਦਿਖਾਉਣ ਦੇ ਲਈ ਵੀ ਉੱਥੇ ਮਿਡ ਡੇ ਮੀਲ ਦੇ ਵਿੱਚ ਚੱਲ ਕੀ ਜਿਹੜਾ ਹੋ ਰਿਹਾ ਸੀਗਾ ਜੀ। ਸੋ ਇਹ ਉੱਥੋਂ ਦੇ ਸਰਕਾਰ ਦਾ ਪਰਦਾਫਾਸ਼ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਆ ਉਹ ਸਾਹਮਣੇ ਹੀ ਆ ਵੀ ਉਹ ਉਸ ਨੂੰ ਉਹਨਾਂ ਨੇ ਉੱਥੋਂ ਦੀ ਸਰਕਾਰ ਨੇ ਸਟੇਟ ਨੇ ਰੋਕਣਾ ਜਿਹੜੀ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਆ ਜਾਵੇ, ਜਿਹੜੀ ਸਟੇਟ ਆ ਜਿਹੜੀ ਬਿਊਰੋਕ੍ਰੇਸੀ ਆ ਉਹਨਾਂ ਨੂੰ ਸਿਰਫ ਇਹੀ ਚੀਜ਼ ਹੁੰਦੀ ਆ ਅਸੀਂ ਆਪਣੇ ਆਪ ਨੂੰ ਕੱਜ ਰੱਖਣਾ, ਆਪਣੇ ਆਪ ਨੂੰ ਬਚਾ ਕੇ ਕਿੱਦਾਂ ਰੱਖਣਾ ਆ ਵੀ ਕਿਤੇ ਨੰਗਿਆਂ ਜਿਹੜੇ ਆ ਉਹ ਨਾ ਹੋ ਜਾਣ। ਸੋ ਬਿਲਕੁਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਵੀ ਦਿਖਾ ਲਓ, ਆਪਣੇ ਲੋਕਲ ਕਾਂਗਰਸਮੈਨ, ਸੈਨੇਟਰਸ, ਸਕੂਲਾਂ 'ਚ, ਗੁਰੂ ਘਰਾਂ 'ਚ ਜਿੱਥੇ ਵੀ ਆ ਵੱਧ ਤੋਂ ਵੱਧ ਜਿਹੜਾ ਦਿਖਾਇਆ ਜਾਵੇ ਤਾਂ ਕਿ ਪਤਾ ਲੱਗੇ। ਜਿਸ ਟਾਈਮ ਦਾ ਬੁੱਚੜ KPS ਗਿੱਲ ਵਰਗੇ ਨੂੰ ਜਦ ਕੁਐਸਚਨ ਪੁੱਛਿਆ ਗਿਆ ਸੀ ਵੀ ਤੁਸੀਂ ਇੰਨੇ ਲੋਕ ਮਾਰ ਦਿੱਤੇ ਹਜ਼ਾਰਾਂ ਤੇ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ ਹੈਗੀਆਂ, ਉਹ ਕਹਿੰਦਾ ਤੁਸੀਂ ਝੂਠ ਮਾਰੀ ਜਾਂਦੇ ਹਿਊਮਨ ਰਾਈਟਸ ਵਾਲੇ, ਉਹਦਾ ਬਾਹਰ ਜਾ ਕੇ ਕੋਈ ਟੈਕਸੀ ਚਲਾਈ ਜਾਂਦਾ, ਕੋਈ ਸਟੋਰ ਤੇ ਕੰਮ ਕਰਦਾ, ਕੋਈ ਕੁਛ ਕਰਦਾ। ਹੁਣ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਕੁ ਆਪਾਂ ਚੋਂ ਹੈਗੇ ਆ। ਸੋ ਬਹੁਤ ਵਾਰੀ ਆਪਾਂ ਆਪਣੇ ਬੱਚਿਆਂ ਤੋਂ ਇਹ ਗੱਲਾਂ ਜਿਹੜੀਆਂ ਆ ਉਹਨਾਂ ਨਾਲ ਡਿਸਕਸ ਨਹੀਂ ਕਰਦੇ, ਲੁਕਾਉਂਦੇ ਰਹਿੰਦੇ ਆ। ਕਾਰਨ ਦਾ ਹੀ ਕਾਰਨ ਆ ਜਿਹਦੇ ਕਰਕੇ ਆਪਣੀ ਜਿਹੜੀ ਜਨਮ ਭੂਮੀ ਛੱਡ ਕੇ ਬਾਹਰਲੇ ਮੁਲਕਾਂ 'ਚ ਧੱਕੇ ਇਸੇ ਕਰਕੇ ਆਪਾਂ ਬਾਹਰਲੇ ਮੁਲਕਾਂ 'ਚ ਆਏ ਆ, ਹੋਰ ਕੋਈ ਬਹੁਤੇ ਖੁਸ਼ੀ ਲਈ ਨਹੀਂ ਆਏ ਸੀ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹਨੂੰ ਐਕਟਰ ਤੱਕ। ਬਾਕੀ ਜਿਹੜੇ ਬੰਦੇ ਨੇ ਹਨੀ ਤ੍ਰਿਹਾਨ ਨੇ ਬਣਾਈ ਆ ਉਹਨੂੰ ਅੱਜ ਵੀ ਥ੍ਰੈਟਸ ਦੇ ਰਹੇ ਆ ਵੀ ਤੂੰ ਬੋਲਣਾ ਨਹੀਂ ਹੈ ਕਿਤੇ। ਸੋ ਇਹ ਜਿਹੜੀ ਦੁਨੀਆ ਦੀ ਕਹਿੰਦੇ ਵੀ ਲਾਰਜੈਸਟ ਡੈਮੋਕ੍ਰੇਸੀ ਆ, ਇਹ ਤੁਹਾਡੇ ਸਾਹਮਣੇ ਆ ਵੀ ਮੂੰਹ ਖਾਲ ਸਕਦੇ ਜੋ ਤੁਹਾਡੇ ਨਾਲ ਧੱਕਾ ਹੋਇਆ। ਉਹ ਵੀ ਚਲੋ ਸੱਚ ਨਹੀਂ, ਚਲੋ ਜਿੰਨਾ ਵੀ 20-30 ਜਿਹੜਾ ਸੱਚ ਆ ਉਹ ਵੀ ਨਹੀਂ ਵੀ ਕਹਿੰਦੇ ਤੁਸੀਂ ਦਿਖਾ ਸਕਦੇ ਹੈਗੇ। ਸੋ ਇਹ ਹਿੰਦੁਸਤਾਨ ਦਾ ਆ, ਉੱਥੇ ਦੀ ਫਰੀਡਮ ਆਫ ਸਪੀਚ ਦਾ ਹੈਗਾ। ਸੋ ਸਾਰਿਆਂ ਦਾ ਫਰਜ਼ ਬਣਦਾ ਤੋਂ ਬਿਨਾਂ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਸੀਂ ਜਿਹੜਾ ਆ ਇਹ ਡਿਜੀਟਲ ਮੀਡੀਆ ਦੇ ਉੱਤੇ ਹੁਣ ਤਾਂ WhatsApp ਦੇ ਉੱਤੇ ਸਾਰੀ ਜਗ੍ਹਾ ਘੁੰਮ ਗਈ ਆ। ਹੁਣ ਤਾਂ ਮੂਵੀ ਡਾਊਨਲੋਡ ਉੱਥੋਂ ਹੋ ਗਈ ਆ, ਪੈ ਗਈ ਆ, ਕੋਈ IPTV ਬਾਕਸਾਂ ਤੇ ਚੜ ਗਈ ਆ, ਕਿੱਥੇ ਜਿਹੜੀ ਉਹ ਪਹੁੰਚ ਗਈ। ਕਿੱਥੋਂ ਰੋਕ ਲੈਣਗੇ, ਇਹ ਰੋਕਣੀ ਓਬਵੀਅਸਲੀ ਨਹੀਂ ਹੈਗੀ। ਪਰ ਇਹ ਵੀ ਗੱਲ ਆ ਵੀ ਅਗਲਿਆਂ ਨੇ ਲੰਮਾ ਸਮਾਂ ਜਿਹੜਾ ਉਹ ਲਾ ਕੇ ਮੂਵੀ ਨੂੰ ਰਿਲੀਜ਼ ਕਰਨ ਦੇ ਲਈ ਬੜੇ ਚੁੱਪ ਚੁਪੀਤੇ ਬੜਾ ਸੀਕ੍ਰੇਟਿਵ ਡਿਜੀਟਲ ਡ੍ਰੌਪ ਸੀਗਾ। ਹਨੀ ਤ੍ਰਿਹਾਨ ਤੇ ਜਿਹੜਾ ਦਲਜੀਤ ਦੋਸਾਂਝ ਆ ਉਹਨਾਂ ਨੇ ਮਿਲ ਜੁਲ ਕੇ ਇਸ ਚੀਜ਼ ਨੂੰ ਜਿਹੜਾ ਉਹ ਕੀਤਾ। ਹੁਣ ਇਹ ਚੀਜ਼ ਜਿਹੜੀ ਤੁਸੀਂ ਕਹੀ ਆ ਵੀ ਉਹ ਕਲਾਕਾਰ ਆ, ਉਹਨੇ ਚਮਕੀਲਾ ਵੀ ਬਣਨਾ ਹੈ, ਉਹ ਬਣਿਆ ਵੀ ਆ। ਉਹ ਖਾਲੜਾ ਜੀ ਦਾ ਵੀ ਉਹਨੇ ਰੂਪ ਜਿਹੜਾ ਉਤਾਰਿਆ। ਉਹ ਤੋਂ ਇਹ ਉਮੀਦ ਜਿਹੜੀ ਉਹ ਵੀ ਉਹਨੇ ਕਿਤੇ ਆਪਾਂ ਨੂੰ ਸੇਧ ਦੇ ਦੇਣੀ ਆ, ਉਹ ਗੱਲ ਨਹੀਂ ਹੁੰਦੀ। ਮੂਵੀਆਂ ਤਾਂ ਕਦੀ ਗੱਲ ਜਿਹੜੀ ਆ ਵੀ ਉਹ ਐਂਟਰਟੇਨਮੈਂਟ ਦਾ ਹੀ ਜਿਹੜਾ ਉਹ ਕਾਰਨ ਆ। ਉਹ ਕਿਤੇ ਵਿੱਚ ਲੱਗਦਾ ਲੋਕਾਂ ਨੂੰ ਇਦਾਂ ਹੀ ਆ ਵੀ ਕਿਤੇ ਇਹਨਾਂ ਨੇ ਸਾਰਾ ਕੁਝ ਕਰ ਦੇਣਾ, ਪਰ ਨਕਲ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਤੋਂ ਤੁਸੀਂ ਅਸਲ ਨਹੀਂ ਕਰ ਸਕਦੇ। ਇਹ ਮੈਂ ਚੀਜ਼ ਜ਼ਰੂਰ ਨਾਲ ਜਿਹੜੀ ਉਹ ਚਾਹੁੰਦੇ ਆ। ਇਤਿਹਾਸ ਜਿਹੜਾ ਬੋਲ ਕੇ ਆਪਣਾ ਦੇ ਰੂਪ 'ਚ ਜਿਹੜਾ ਉਹ ਦੱਸ ਕੇ ਹੁੰਦਾ ਆ, ਜਿਹੜਾ ਉਹ ਜਜ਼ਬਾ ਪੈਦਾ ਕਰ ਸਕਦਾ ਆ, ਉਹ ਇਹਦਾ ਹੋਰ ਕਿਸੇ ਦੇ ਨਾਲ ਨਹੀਂ ਆ। ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਇੱਕ ਸਵਾਲ ਹਮੇਸ਼ਾ ਰਹਿੰਦਾ ਹੁੰਦਾ, ਜੇ ਇੰਨਾ ਹੀ ਇਹ ਲੋਕਾਂ ਨੂੰ ਜਿਹੜੀਆਂ ਉਹ ਕਰ ਸਕਦੀਆਂ ਤੇ ਕਰਨ ਵਾਲੇ ਮੂਵੀ ਅਦਾਕਾਰ ਹੁੰਦੇ ਆ, ਡਾਇਰੈਕਟਰ ਹੁੰਦੇ ਆ, ਐਕਟਰ ਹੁੰਦੇ ਆ, ਉਹ ਚੇਂਜ ਕਿਉਂ ਨਹੀਂ ਹੋ ਜਾਂਦੇ? ਰੋਲਾਂ ਦੇ ਵਿੱਚ ਆਉਂਦੇ ਆ, ਉਹ ਫੇਰ ਰੋਲ ਦੂਜਾ ਕਿਵੇਂ ਜਿਹੜਾ ਉਹ ਕਰ ਜਾਂਦੇ ਆ। ਦੇ ਲਈ ਉਹ ਤਰੀਕੇ ਦੇ ਨਾਲ ਹੀ ਹੁੰਦੀਆਂ, ਪਰ ਆਪਾਂ ਨੂੰ ਜਿਹੜਾ ਉਹ ਆਪਣੇ ਦੇ ਨਾਲ ਆਪਣੇ ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਇਤਿਹਾਸ ਦੱਸਦੇ ਰਹੇ ਆ,
ਉਹਦੇ ਉੱਤੇ ਹੋਰ ਵੀ ਜ਼ਿਆਦਾ ਹੁਣ ਹੋਰ ਜ਼ਿਆਦਾ ਜ਼ੋਰ ਦੇ ਨਾਲ ਫੋਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਕਿਉਂਕਿ ਤੁਸੀਂ ਉਹਨਾਂ ਗੱਲਾਂ ਦੇ ਜ਼ਰੀਏ ਮੁਹਤਾਜ ਨਹੀਂ ਆ ਕਿਸੇ ਸੈਂਸਰ ਬੋਰਡ ਦੇ, ਕਿਸੇ ਸਰਕਾਰ ਦੇ, ਕਿਸੇ ਕੁਛ ਤਰੀਕੇ ਦੇ ਨਾਲ। ਇਤਿਹਾਸ ਦੀਆਂ ਜਿਹੜੀਆਂ ਸਾਖੀਆਂ ਹੂਬਹੂ ਇਨ ਬਿਨ ਉਸ ਵਿਸ਼ਵਾਸ ਦੇ ਨਾਲ, ਉਸ ਦੇ ਨਾਲ ਜਿਉਂਦੀਆਂ ਤਿਉਂ ਜਿਹੜੀਆਂ ਉਹ ਤੁਸੀਂ ਅੱਗੇ ਦੱਸ ਜੀ। ਸਕਦੇ ਹੋ। ਪਰ ਐਪਰੀਸ਼ੀਏਟ ਸਾਨੂੰ ਜ਼ਰੂਰ ਕਰਨਾ ਚਾਹੀਦਾ, ਜੇ ਕੁਛ ਵੀ ਤੁਹਾਡੀ ਕੌਮ ਦੀ ਕਿੰਨੀ ਵੀ ਛੋਟੀ ਜਿਹੀ ਵੀ ਗੱਲ ਕਰਦਾ, ਉਸ ਕੰਮ ਲਈ ਜ਼ਰੂਰ ਉਹਨੂੰ ਐਪਰੀਸ਼ੀਏਟ ਕਰੋ। ਤੇ ਆਪਾਂ ਦੇਖਦੇ ਹੀ ਹਾਂ ਬਹੁਤ ਐਕਟਰ ਹੈਗੇ ਦੁਨੀਆ 'ਚ, ਬਹੁਤ ਪੰਜਾਬੀ ਟੌਪ ਤੇ ਗਏ ਆ, ਕਿੰਨੇ ਕੁ ਜਿਹੜੀ ਗੱਲਬਾਤ ਕਰਦੇ ਹੈਗੇ, ਜਿੰਨੀ ਕੁ ਗੱਲ ਦੀ ਜ਼ਰੂਰ ਸ਼ੇਅਰ ਕਰੋ। ਠੀਕ ਹੈ ਜੀ। ਤੇ ਬਾਕੀ ਜਿਹੜੀ ਆਜ਼ਾਦੀ ਦੀ ਆਪਾਂ ਜਾਂ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹਾਂ, ਆਪਾਂ ਜਿਹੜੇ ਮੁਲਕ 'ਚ ਰਹਿੰਦੇ, ਤੁਸੀਂ ਦੇਖੋ ਵੀ ਅਮਰੀਕਾ ਤੇ ਇਜ਼ਰਾਈਲ ਵਾਲਿਆਂ ਨੇ ਰਲ ਕੇ ਜਿਹੜਾ ਖਮੇਨੀ ਆ ਤੇ ਪਰ ਦੇ ਜਿਹੜਾ ਮਿਲੀਅਨਸ ਆਫ ਲੋਕ ਇਕੱਠੇ ਅਮਰੀਕਾ ਦੇ ਹਰ ਇੱਕ ਟੀਵੀ ਚੈਨਲ ਤੇ ਹਰ ਇੱਕ ਨਿਊਜ਼ਪੇਪਰ ਨੇ ਉਹਨੂੰ ਕਵਰ ਕੀਤਾ। ਇਹ ਚ ਆਜ਼ਾਦੀ ਤੇ ਜੇ ਦੁਸ਼ਮਣ ਦੀ ਵੀ ਕੋਈ ਗੱਲ ਉਹਨੂੰ ਵੀ ਹੈਗੇ ਆ। ਸੋ ਅਲੀ ਖਮੈਨੀ ਦੇ ਫਿਊਨਲ ਚੱਲ ਰਿਹਾ ਅੱਜ, ਕਹਿੰਦੇ ਵੀ ਇੱਕ ਤਾਂ 9 ਲੱਖ ਲੋਕ ਜਿਹੜੇ ਆ, ਕਹਿੰਦੇ ਵੀ ਉਹਦੇ ਫਿਊਨਲ ਦੇ ਵਿੱਚ 6 ਮੀਲ ਲੰਮਾ ਰਾਊਟ ਸੀ, ਉੱਥੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਸੱਤਾਂ ਦੇ ਜਾਂ ਉਹਨਾਂ ਦੇ ਹਾਈ ਆਫੀਸ਼ੀਅਲਸ ਆ, ਉਹਨਾਂ ਨੇ ਉਹਦੇ ਫਿਊਨਲ ਦੇ ਵਿੱਚ ਜਿਹੜਾ ਹਿੱਸਾ ਲਿਆ ਹੈਗਾ ਆ। ਜੀ ਬਿਲਕੁਲ। ਸੋ ਉੱਥੇ ਜਿਹੜਾ ਹਰਜੋਤ ਸਿੰਘ ਜੀ ਸਾਊਦੀ ਵਾਲੇ ਵੀ ਪਹੁੰਚ ਗਏ, ਉਮੀਦ ਨਹੀਂ ਸੀ ਉਹਨਾਂ ਨੂੰ। ਉਹ ਜ਼ਿਆਦਾਤਰ ਇਹੋ ਜਿਹੇ ਮੌਕਿਆਂ ਦੇ ਉੱਤੇ ਤਾਂ ਕੋਈ ਛੋਟਾ ਜਿਹਾ ਵਫਦ ਜਾਂ ਛੋਟੀ ਜਿਹੀ ਜਿਹੜੇ ਲੋਕ ਆ ਉਹ ਘੱਲ ਦਿੰਦੇ ਆ। ਉਸ ਤਰੀਕੇ ਦੇ ਨਾਲ ਜਿਹੜਾ ਉਹ ਹੋਇਆ, ਉਹ ਵੀ ਪਹੁੰਚ ਗਏ ਆ। ਕਿਤੇ ਨਾ ਕਿਤੇ ਜਿਹੜੇ ਗਲਫ ਦੇ ਮੁਲਕ ਆ ਹੁਣੇ ਉਹਨਾਂ ਨੇ ਅੰਦਾਜ਼ਾ ਜਿਹੜਾ ਉਹ ਲਾਇਆ ਆ ਵੀ ਚਲੋ ਠੀਕ ਆ, ਅਮਰੀਕਾ ਆਪਣਾ ਸਾਥੀ ਉਹਨਾਂ ਨੇ ਰੱਖਣਾ ਆ, ਉਹ ਹੈਗੇ ਆ, ਪਰ ਕਹਿੰਦੇ ਵੀ ਆਪਣਾ ਪੰਗਾ ਆ ਗਿਆ ਉਹਦੇ ਨਾਲ ਵੀ ਹੱਥ ਹੁੱਥ ਵਟਾ ਕੇ ਆਓ, ਜੱਫੀ ਜੁਫੀ ਪਾ ਕੇ ਆਓ। ਪਤਾ ਨਹੀਂ ਹੁੰਦਾ ਵੀ ਜਦੋਂ ਫਿਰ ਮਿਜ਼ਾਈਲਾਂ ਚੱਲਦੀਆਂ ਫਿਰ ਉਹ ਵਹਿੰਦੀਆਂ ਨਹੀਂ ਨਾ ਵੀ ਕਿੱਥੇ ਡਿੱਗਣੀਆਂ, ਕਿੱਦਾਂ ਆ, ਕਿਵੇਂ ਆ। ਤੇ ਉਹਨਾਂ ਨੇ ਉਹ ਨੁਕਸਾਨ ਜਿਹੜੇ ਉਹ ਝੱਲੇ ਆ, ਉਸ ਕਰਕੇ ਈਰਾਨ ਦੇ ਇਸ ਤਰੀਕੇ ਦੇ ਨਾਲ ਪਹੁੰਚੇ ਕਿ ਗਲਫ ਦੇ ਮੁਲਕ ਤਾਂ ਸਾਰੇ ਇਹਦੇ ਜਿਹੜੀ ਫਿਊਨਰਲ ਸੈਰੇਮਨੀ ਦੇ ਉੱਤੇ ਜਿਹੜੇ ਉਹ ਪਹੁੰਚੇ ਹੋਏ ਹੈਗੇ ਆ, ਉਹਨਾਂ ਨੇ ਹਿੱਸਾ ਕਿਵੇਂ ਹੋਣ ਵਾਲੀ ਜਿਹੜੀ ਗੱਲ ਹੁੰਦੀ ਆ। ਲੌਰਾ ਲੂਮਰ ਜਿਹੜੀ ਸੀਗੀ ਉਹਨੇ ਇਹ ਟਵੀਟ ਕੀਤਾ ਸੀਗਾ ਵੀ ਹੁਣ ਦੇਖੋ ਵੀ ਮਿਲੀਅਨਸ ਆਫ ਲੋਕ ਸਾਰੇ ਜਾਣੇ ਜਿਹੜੇ ਇਸ ਦੇ ਹਮਦਰਦ ਉਹ ਇਕੱਠੇ ਆ, ਹੁਣ ਮਿਜ਼ਾਈਲਾਂ ਸਿੱਟੋ ਕਹਿੰਦੀ ਉੱਥੇ ਵੀ ਉਹ ਸਾਰੀ ਚੀਜ਼ ਦੇ ਨਾਲ। ਫਿਰ ਜਿਹੜੀ ਇੱਕ ਇਰਾਨ ਦੀ ਅੰਬੈਸੀ ਸੀ, ਉਹਨੇ ਜਿਹੜਾ ਐਕਸ ਵਾਲਿਆਂ ਨੂੰ, ਟਵਿੱਟਰ ਵਾਲਿਆਂ ਨੂੰ ਕਿਹਾ ਵੀ ਇਹ ਮਾਸ ਮਰਡਰ ਦੀ ਗੱਲ ਕਰ ਰਹੀ ਹੈ ਤੇ ਹੁਣ ਤੁਹਾਡੀਆਂ ਗਾਈਡਲਾਈਨਸ ਤੇ ਪਾਲਿਸੀਜ਼ ਕਿੱਥੇ ਆ, ਤੁਸੀਂ ਇਸ ਨੂੰ ਬੈਨ ਕਿਉਂ ਨਹੀਂ ਜਿਹੜਾ ਉਹ ਕਰਦੇ। ਸੋ ਹਰ ਇੱਕ ਜਣਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰ ਰਿਹਾ ਸੀਗਾ। ਸੋ ਇਹ ਲੜਾਈ ਨੂੰ ਲੈ ਕੇ ਟਰੰਪ ਉਹਨਾਂ ਨੇ ਲੇਟੈਸਟ ਬਿਆਨ ਇਹ ਵੀ ਜੇ ਤਾਂ ਇਰਾਨ ਵਾਲੇ ਮੁੜ ਕੇ ਦੁਬਾਰਾ ਜਿਹੜਾ ਸਮਝੌਤਾ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਤੇ ਇੱਕ ਵਾਰੀ ਉਹਨਾਂ ਨੇ ਉਸੇ ਤਰੀਕੇ ਦੀ ਜਿਹੜੀ ਉਹ ਦਿੱਤੀ ਆ ਵੀ ਅਸੀਂ ਵਨ ਵੇ ਔਰ ਅਨਦਰ ਇਸ ਨੂੰ ਜਿਹੜਾ ਉਹ ਖਤਮ ਕਰ ਜਿਹੜਾ ਉਹ ਦੇਵਾਂਗੇ। ਸੋ ਹੁਣ ਦੇਖਦੇ ਹਾਂ ਵੀ ਇਹ ਫਿਊਨਰਲ ਤੋਂ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਅਗਲੀ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਹੋਣੀ ਹੈ। ਜਿਹੜੇ 60 ਦਿਨ ਦਾ ਵਕਤ ਲਿਆ ਸੀਗਾ ਇਹਨਾਂ ਦੋਨਾਂ ਮੁਲਕਾਂ ਨੇ ਸਮਝੌਤੇ ਦੇ ਉੱਤੇ ਪਹੁੰਚਣ ਦੇ, ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਤੋਂ ਬਾਅਦ ਦੇ ਵਿੱਚ, ਉਹ ਹੁਣ ਦੇਖਦੇ ਆ ਵੀ ਕਦੋਂ ਤੱਕ ਉਹ ਜਿਹੜੀ ਗੱਲਬਾਤ ਆ ਸਿਰੇ ਜਿਹੜੀ ਉਹ ਚੜ੍ਹਦੀ ਹੈ। ਕੁਛ ਵੀ ਹੋਵੇ, ਉਹਨਾਂ ਨੇ ਜਿਹੜਾ ਫਿਊਨਲ ਸੀ ਅਲੀ ਖਮੈਨੀ ਦਾ, ਉਹ ਉਹਨਾਂ ਨੇ ਆਪਣਾ ਪ੍ਰੋਪੋਗੰਡਾ ਵੀ ਪੂਰਾ ਵਰਤਿਆ। ਇਰਾਨ ਵਾਲਿਆਂ ਨੇ ਇਹਨੂੰ ਦਿਖਾਲਿਆ ਵੀ ਅਸੀਂ ਤਾਂ ਜੀ ਯੂਨਿਟੀ ਆ ਸਾਡੇ ਵਿੱਚ। ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸਟੇਟਮੈਂਟ ਦੇਣੀ ਪਈ। ਮੈਂ ਤਾਂ ਬੜਾ ਵੀ ਹੈਰਾਨ ਆ ਵੀ ਮੈਂ ਤਾਂ ਸੋਚਦਾ ਸੀ ਵੀ ਲੋਕ ਕਹਿੰਦੇ ਵੀ ਉਹਨੂੰ ਹੇਟ ਬਹੁਤ ਕਰਦੇ ਆ ਵੀ ਉਹਨੇ ਇੰਨੇ ਕਤਲ ਕੀਤੇ ਹੈਗੇ ਤਾਂ ਇੰਨੇ ਲੋਕ ਉਹਦੇ ਫਿਊਨਲ ਤੇ ਘਟ ਹੈਗੇ ਆ। ਤੇ ਬਾਕੀ ਉਹਨਾਂ ਨੇ ਜਿਹੜੇ ਆਪਣਾ ਧਰਮ ਆ ਉਹਨੂੰ ਵੀ ਪੂਰਾ ਯੂਜ਼ ਕੀਤਾ। ਜਿੱਦਾਂ ਦੇ ਮੁਲਕ ਦੇ ਜਿਹੜੇ ਲੀਡਰ ਜਾਂਦੇ ਸੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਉਹ ਆਇਤਾਂ ਪੜ੍ਹਦੇ ਸੀ। ਸਾਊਦੀ ਅਰੇਬੀਆ ਵਾਲੇ ਗਏ, ਜਿਹੜੀ ਉਹਨਾਂ ਨੇ ਉਦਾਂ ਦੀ ਆਇਤ ਪੜ੍ਹੀ ਵੀ ਜੇ ਤੁਸੀਂ ਦੁਸ਼ਮਣ ਦਾ ਸਾਥ ਦਿੰਦੇ ਆ ਤਾਂ ਤੁਹਾਨੂੰ ਰੱਬ ਨਹੀਂ ਕਦੇ ਵੀ ਤੁਹਾਡਾ ਸਾਥ ਦਿੰਦਾ। ਤੇ ਇਦਾਂ ਦੀਆਂ ਕੱਲੇ ਦੀਆਂ ਜਿਹੜੀਆਂ ਉਹ ਆਇਤਾਂ ਨਾ ਵਾਲੇ ਗਏ ਹੋਰ ਚੁਣ ਕੇ, ਸੋ ਉਹਨੇ ਪੂਰਾ ਵੀ ਇਸ ਕੰਮ ਦਾ ਹਰਜੋਤ ਸਿੰਘ ਜੀ ਜਦੋਂ ਸਾਰੀ ਦੁਨੀਆ ਦੀ ਨਜ਼ਰ ਆ ਉਹਦੇ ਤੇ ਵੀ ਉਹ ਜਿਹੜੀ ਸਾਰੀ ਦੁਨੀਆ ਦੀ ਨਜ਼ਰ ਆ ਤੇ ਉਹਨਾਂ ਨੇ ਉਸ ਨੂੰ ਫਾਇਦਾ ਜਿਹੜਾ ਉਹ ਚੱਕਿਆ। ਲੋਕਾਂ ਨੂੰ ਲਈ ਇੱਕ ਹਿਸਾਬ ਦੇ ਨਾਲ ਬਲੈਕਮੇਲ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਖਮੇਨੀ ਦੇ ਵਿੱਚ ਉਹਨਾਂ ਨੇ ਉਸ ਦੇ ਵਿੱਚ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ
ਵਾਰ ਤੇ ਲੈਣੇ ਜੀ ਰਾਜ ਗੰਭੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਿਓ ਪੰਜਾਬੀ ਰੇਡੀਓ ਯੂਐਸ